ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਸੋ ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ ਜੀ ਤੇ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਆ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਵੇਗਾ ਜੀ। ਸੋ ਦੋਸਤੋ, ਜਿਵੇਂ ਕਿ ਮੈਂ ਹਰ ਵਾਰ ਕਹਿੰਦਾ ਤੇ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਆ ਉਹਦੇ ਵਿੱਚੋਂ ਕੁਝ ਕੁ ਖਾਸ ਮਸਲੇ, ਕੁਝ ਕੁ ਖਾਸ ਖਬਰਾਂ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਸੋ ਅੱਜ ਵੀ ਕੁਝ ਕੁ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਵਿਚਾਰ ਲਵਾਂਗੇ ਦਲਜੀਤ ਸਿੰਘ ਹੁਣਾਂ ਦੇ। ਸੋ ਆਓ ਸ਼ੁਰੂਆਤ ਕਰਦੇ ਹਾਂ। ਸੋ ਦਲਜੀਤ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ ਜੀ G7 ਸਮਿਟ ਦੀ, ਜੋ ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਹੁੰਦਾ, ਜਿਸ 'ਚ ਦੁਨੀਆ ਦੇ 7 ਸਭ ਤੋਂ ਵੱਧ ਤਾਕਤਵਰ ਦੇਸ਼ ਸ਼ਿਰਕਤ ਕਰਦੇ ਆ ਤੇ ਦੁਨੀਆ ਭਰ ਦੇ ਮਸਲੇ ਵਿਚਾਰਦੇ ਆ ਤੇ ਕੁਝ ਅਹਿਮ ਫੈਸਲੇ ਵੀ ਲਏ ਜਾਂਦੇ ਆ। ਸੋ ਸਭ ਤੋਂ ਪਹਿਲਾਂ ਤਾਂ ਥੋੜਾ ਸਰਲ ਭਾਸ਼ਾ 'ਚ ਇਹ ਸਮਝਾਓ ਕਿ ਇਹ G7 ਹੈ ਕੀ, ਇਹਦੀ ਸ਼ੁਰੂਆਤ ਕਦੋਂ ਹੋਈ ਤੇ ਇਹਨੂੰ ਸ਼ੁਰੂ ਕਰਨ ਦੀ ਲੋੜ ਕੀ ਪਈ? G7 ਯਾਨੀ ਗਰੁੱਪ ਆਫ 7 ਜੀ ਦਾ ਮਤਲਬ ਇੱਥੇ ਗਰੁੱਪ ਹੈਗਾ ਜੀ। ਤੇ 1975 ਦੇ ਕਰੀਬ ਇਹਨਾਂ ਨੇ ਸ਼ੁਰੂਆਤ ਕੀਤੀ। ਪਹਿਲੀ ਬੈਠਕ 1975 ਚ ਹੁੰਦੀ ਇਹਨਾਂ ਦੀ ਜੀ। ਉਸ ਵੇਲੇ ਦੁਨੀਆ ਦੇ ਜਿਹੜੇ ਸਭ ਤੋਂ ਵਿਕਸਿਤ ਹੁਣ ਦੇ ਵੀ ਜੇ ਉੱਨਤ ਦੇਸ਼ ਆਪਾਂ ਕੱਢੀਏ ਉਹਨਾਂ ਦੇ ਵਿੱਚ ਅਮਰੀਕਾ ਆ, ਕੈਨੇਡਾ ਆ, ਜਰਮਨੀ ਆ, ਫਰਾਂਸ, ਇਟਲੀ ਆ, ਆਪਣੇ ਬ੍ਰਿਟੇਨ ਆ ਤੇ ਆਪਣੇ ਏਸ਼ੀਆ ਦੇ ਵਿੱਚੋਂ ਜਾਪਾਨ ਆ। ਜੀ। ਇਹ 7 ਦੇਸ਼ ਹੈਗੇ ਤੇ ਜਦੋਂ ਇਹਦੀ ਸ਼ੁਰੂਆਤ ਹੋਈ ਸੀ 1975 ਚ ਉਸ ਵੇਲੇ 6 ਸੀ। ਅੱਛਾ ਜੀ। 6 ਦੇਸ਼ਾਂ ਨੇ ਸ਼ੁਰੂਆਤ ਕੀਤੀ ਸੀ। ਫਿਰ ਕੈਨੇਡਾ ਨੂੰ ਅਗਲੇ ਸਾਲ ਜਿਹੜਾ ਬੈਠਕ ਦੇ ਲਈ ਬੁਲਾਇਆ ਗਿਆ ਸੀ। ਇਹਦੇ ਵਿੱਚ ਵਿਚਾਰਾਂ ਕਰਦੇ ਆ ਜੀ। ਇਹਨਾਂ 7 ਦੇਸ਼ਾਂ ਦੇ ਜਿਹੜੇ ਮੁਖੀ ਆ ਜੀ ਉਹਨਾਂ ਵਿੱਚ ਬੈਠਦੇ ਆ। ਨਾਲ ਹੀ ਮੈਂ ਦੱਸ ਦਵਾਂ ਵੀ ਕਦੀ ਰਸ਼ੀਆ ਜਿਹੜਾ ਆ ਉਹ ਵੀ ਹਿੱਸਾ ਹੁੰਦਾ ਸੀ। ਉਦੋਂ G8 ਵੀ ਰਿਹਾ ਇਹ ਜੀ ਕਿ ਰਸ਼ੀਆ ਜਦੋਂ ਕ੍ਰੋਮੀਆ ਦੇ ਉੱਤੇ ਕਬਜ਼ਾ ਕਰ ਲਿਆ ਤੇ ਉਹਦੇ ਨਾਲ ਫਿਰ ਇਹਨੂੰ ਜਿਹੜਾ 2015 ਦੇ ਕਰੀਬ ਇਹਨੂੰ ਕੱਢ ਦਿੱਤਾ ਗਿਆ ਜੀ ਰਸ਼ੀਆ ਨੂੰ। ਜੀ। ਭਾਵੇਂ ਡੋਨਲਡ ਟਰੰਪ ਜਾਂ ਹੋਰ ਵੀ ਕੁਝ ਰਾਸ਼ਟਰ ਹੈਗੇ ਆ ਜਿਹੜੇ ਚਾਹੁੰਦੇ ਆ ਵੀ ਉਹਨੂੰ ਫੇਰ ਦੁਬਾਰਾ ਤੋਂ ਵਿੱਚ ਲਿਆਂਦਾ ਜਾਵੇ, ਪਰ ਅਜੇ ਉਹ ਗੱਲਬਾਤ ਜਿਹੜੀ ਬਣ ਨਹੀਂ ਪਾਈ। ਇਸ ਕਰਕੇ G7 ਅਜੇ ਜਿਹੜਾ ਆ ਚੱਲ ਰਿਹਾ ਆ। ਜੀ। ਇਹਨਾਂ ਦਾ ਇਹ ਆ ਕਿ ਮੇਨ ਇਕੋਨਮਿਕਲੀ ਕਿ ਜਿਹੜਾ ਜਿੰਨਾ ਜ਼ਿਆਦਾ ਉੱਨਤ ਆ ਤੇ ਵਿਕਸਿਤ ਆ ਉਹ ਦੇਸ਼ ਇਹਦੇ ਵਿੱਚ ਆਉਂਦੇ ਆ। ਹੁਣ ਜੇ ਆਪਾਂ ਗੱਲ ਕਰੀਏ ਵੀ ਚਾਈਨਾ ਜਿਹੜੀ ਆ ਉਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਆ। ਬਿਲਕੁਲ। ਪਰ ਉਹ ਇਹਦੇ ਵਿੱਚ ਨਹੀਂ ਜੀ। ਉਹਦਾ ਕਾਰਨ ਇਹ ਆ ਕਿ ਉਹਦੀ ਜਿਹੜੀ ਪਰ ਜਿਹੜਾ ਆਦਮੀ ਇਨਕਮ ਆ ਉਹ ਜਿਹੜੀ ਬਹੁਤ ਘਟ ਜਾਂਦੀ ਆ ਜੀ, ਕਿਉਂਕਿ ਆਬਾਦੀ ਬਹੁਤ ਜ਼ਿਆਦਾ ਆ। ਇਹੀ ਕਾਰਨ ਆ ਕਿ ਜਿਹੜਾ ਇੰਡੀਆ ਆ ਉਹ ਵੀ ਇਹਦਾ ਪਾਰਟ ਨਹੀਂ। ਪਰ ਇਹ ਜਿਹੜਾ G20 ਦੇ ਵਿੱਚ ਇਹ ਹੈਗੇ ਆ ਜੀ। ਹੁਣ ਇਹ ਜਿਹੜੇ 7 ਜਿਹੜੇ ਦੇਸ਼ ਆ ਇਹ ਫੈਸਲਾ ਕਰਦੇ ਆ। ਹਰ ਦੇਸ਼ ਯਾਨੀ 7 ਦੇ ਵਿੱਚੋਂ ਹਰ ਸਾਲ ਜਿਹੜਾ ਆ ਇੱਕ ਵੱਖਰੇ ਦੇਸ਼ ਦੇ ਵਿੱਚ ਇਹਦੀ ਜਿਹੜੀ ਬੈਠਕ ਆ ਉਹ ਹੁੰਦੀ ਆ ਜੀ। ਉਹਦੇ ਵਿੱਚ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਜਲਵਾਯੂ ਪਰਿਵਰਤਨ ਦੀ, ਉਹਦੀ ਵੀ ਗੱਲਬਾਤ ਹੋਈ ਆ। ਫਿਰ ਏਡਸ ਦੇ ਬਾਰੇ ਗੱਲ ਹੋਈ ਆ। ਫਿਰ TV ਦੇ ਬਾਰੇ ਜਿਹੜੀ ਗੱਲ ਹੋਈ ਆ। ਇਸ ਵਾਰ ਦੀ ਜਿਹੜੀ ਮੇਨ ਗੱਲ ਸੀ ਉਹ ਸੀ ਅਸਮਾਨਤਾ ਦੇ ਵਿਰੁੱਧ ਲੜਾਈ। ਇਹ ਇੱਕ ਗੱਲ ਜਿਹੜੀ ਇਸ ਵਿੱਚ ਹੋਈ ਆ ਜੀ। ਇਹਦੇ ਵਿੱਚ 7 ਦੇਸ਼ਾਂ ਦੇ ਮੁਖੀ ਭਾਗ ਲੈਂਦੇ ਆ। ਨਾਲ ਦੀ ਨਾਲ ਜਿਹੜੇ ਯੂਰਪੀਅਨ ਯੂਨੀਅਨ ਤੇ ਯੂਰਪੀਅਨ ਯੂਨੀਅਨ ਕਾਉਂਸਲ ਦੇ ਜਿਹੜੇ ਮੁਖੀ ਆ ਉਹ ਵੀ ਇਹਦੇ ਵਿੱਚ ਜਿਹੜਾ ਭਾਗ ਆ ਉਹ ਲੈਂਦੇ ਆ ਜੀ। ਨਾਲ ਦੀ ਨਾਲ ਸੱਦਾ ਦਿੱਤਾ ਜਾਂਦਾ ਹਰ ਸਾਲ ਕੁਛ ਜਿਹੜੇ ਮਹਿਮਾਨ ਦੇਸ਼ਾਂ ਨੂੰ ਵੀ, ਜਿੱਦਾਂ ਇਸ ਵਾਰ ਜਿਹੜਾ ਆ ਨਰਿੰਦਰ ਮੋਦੀ ਉਹਨਾਂ ਨੂੰ ਬੁਲਾਇਆ ਗਿਆ ਸੀ ਖਾਸ ਤੌਰ ਤੇ। ਤੇ ਇਹਦੇ ਵਿੱਚ ਡਿਸਕਸ਼ਨ ਜਿਹੜੀ ਹੁੰਦੀ ਆ, ਡਿਸਕਸ਼ਨ ਤੋਂ ਬਾਅਦ ਫਿਰ ਇੱਕ ਸੂਚਨਾ ਪੱਤਰ ਜਾਰੀ ਕਰਦੇ ਆ ਵੀ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਸਹਿਮਤੀ ਆ ਉਹ ਬਣਨੀ ਆ ਤੇ ਇਹਦੇ ਉੱਤੇ ਜਿਹੜੀ ਸਾਡੀ ਸਹਿਮਤੀ ਬਣ ਚੁੱਕੀ ਆ। ਇੱਕ ਜਾਨੀ ਜਿੱਦਾਂ ਬਿੰਦੂ ਰੱਖ ਲਏ ਜਾਂਦੇ ਆ। ਕੁਛ ਚੀਜ਼ਾਂ ਦੇ ਉੱਤੇ ਜਿਹੜੀ ਸਹਿਮਤੀ ਆ ਉਹ ਨਹੀਂ ਬਣਦੀ। ਜਿੱਦਾਂ ਹੁਣ ਪਿਛਲੀ ਵਾਰ ਜਿਹੜਾ ਆ ਡੋਨਲਡ ਟਰੰਪ ਇਹਦਾ ਬਹੁਤ ਗੁੱਸੇ ਰਹੇ। ਪਿਛਲੀ ਵਾਰ ਦਾ ਕੈਨੇਡਾ ਦੇ ਵਿੱਚ ਹੋਇਆ ਸੀ। ਉੱਥੇ ਇਹਨਾਂ ਨੇ ਕੈਨੇਡਾ ਦੇ ਉੱਤੇ ਇਲਜ਼ਾਮ ਲਾ ਦਿੱਤੇ ਵੀ ਤੁਸੀਂ ਜਿਹੜਾ ਟੈਕਸ ਦਾ ਬੜਾ ਅਨਫੇਅਰ ਕਰ ਰਹੇ ਆ, ਵੀ ਅਸੀਂ ਵੀ ਜਿਹੜਾ ਟੈਕਸ ਆ ਉਹ ਜ਼ਿਆਦਾ ਚੱਕ ਦਿੰਨਾ। ਤੇ ਇਦਾਂ ਹੀ ਉਹਨਾਂ ਨੇ ਇੱਕ ਵਾਰੀ ਜਲਵਾਯੂ ਪਰਿਵਰਤਨ ਤੋਂ ਵੀ ਹੱਥ ਜਿਹੜੇ ਆ ਪਿੱਛੇ ਜਿਹੜੇ ਆ ਖਿੱਚ ਰਹੇ ਸੀ। ਫਿਰ ਇੱਕ ਵਾਰੀ ਜਿਹੜਾ ਈਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਹਟਾ ਲਈਆਂ ਸੀ, ਕਿਉਂਕਿ ਸਮਝੌਤਾ ਇੱਕ ਹੋ ਚੁੱਕਾ ਸੀ ਓਬਾਮਾ ਸਾਹਿਬ ਦੇ ਵੇਲੇ। ਤੇ ਜਦੋਂ ਡੋਨਲਡ ਟਰੰਪ ਆਏ ਇਹਨਾਂ ਨੇ ਕਹਿ ਦਿੱਤਾ ਵੀ ਮੈਨੂੰ ਜਿਹੜਾ ਉਹ ਸਮਝੌਤਾ ਹੈ ਉਹ ਮਨਜ਼ੂਰ ਨਹੀਂ ਹੈ। ਸਾਰਾ G7 ਦੇ ਵਿੱਚ ਹੋਇਆ। ਪਰ ਕੁਛ ਜਿਹੜੇ ਲੋਕ ਇਹ ਵੀ ਮੰਨਦੇ ਆ ਵੀ ਇਹ ਕੋਈ ਪ੍ਰਭਾਵਸ਼ਾਲੀ ਸੰਗਠਨ ਨਹੀਂ, ਆਪੇ ਚੀਜ਼ਾਂ ਜਿਹੜੀਆਂ ਬਣਾਉਂਦੇ ਆ ਪਰ ਫਿਰ ਆਪ ਹੀ ਤੋੜ ਵੀ ਦਿੰਦੇ ਆ, ਹਨਾ। ਪਰ ਇਹਨਾਂ ਦਾ ਦਾਅਵਾ ਜਿਹੜਾ ਆ ਇਸ ਗੱਲੋਂ ਜ਼ਰੂਰ ਹੈਗਾ ਆ, ਇਹ ਕਹਿੰਦੇ ਵੀ ਹੁਣ ਤੱਕ ਜਿਹੜਾ ਏਡਸ ਮਲੇਰੀਆ ਵਗੈਰਾ ਦੇ ਲਈ ਇਹਨਾਂ ਨੇ ਇੱਕ ਵਿਸ਼ਵ ਪੱਧਰੀ ਜਿਹੜਾ ਇੱਕ ਫੰਡ ਜਿਹੜਾ ਇਕੱਠਾ ਕੀਤਾ। ਹੁਣ ਤੱਕ ਇਹ ਮੰਨਦੇ ਆ ਵੀ ਅਸੀਂ 2 ਕਰੋੜ ਤੋਂ ਜ਼ਿਆਦਾ ਜਿਹੜੇ ਲੋਕਾਂ ਦੀ ਜਾਨ ਆ ਉਹ ਬਚਾ ਚੁੱਕੇ ਜੀ।
ਜੀ ਇਸ ਕਰਕੇ ਇਹ ਜਿਹੜੇ G7 ਹੈਗਾ ਆ ਇਹਦੇ ਵਿੱਚ ਬਹੁਤ ਵਧੀਆ ਜਿਹੜਾ ਇੱਕ ਸੂਚਨਾ ਦਾ ਆਦਾਨ ਪ੍ਰਦਾਨ ਵੀ ਹੁੰਦਾ, ਨਾਲ ਦੀ ਨਾਲ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਉੱਤੇ ਵੀ ਜਿਹੜਾ ਕਾਫੀ ਜੇਕਰ ਜਿਹੜਾ ਆ ਵਿਚਾਰ ਕੀਤਾ ਜਾਂਦਾ। ਤੇ ਆਉਣ ਵਾਲੇ ਹੁਣ ਦਿਨਾਂ ਦੇ ਵਿੱਚ ਇਹ ਵੀ ਦੇਖੋ ਵੀ ਸ਼ਾਇਦ ਇਹ ਕਿਹਾ ਜਾਂਦਾ ਵੀ 2050 ਤੱਕ ਜਿਹੜੇ ਇਹ 7 ਦੇਸ਼ ਆ ਇਹਨਾਂ ਦੇ ਨਾਲੋਂ ਕੁਝ ਦੇਸ਼ ਜਿਹੜੇ ਅੱਗੇ ਨਿਕਲ ਜਾਣੇ ਆ। ਜਿੱਦਾਂ ਰੱਖ ਲਓ ਕਿ ਇੰਡੀਆ ਦੀ ਐਗਜ਼ਾਮਪਲ ਲੈ ਲਓ ਤੁਸੀਂ, ਇੰਡੀਆ ਜਿਹੜਾ ਜਾਪਾਨ ਦੇ ਬਰਾਬਰ ਚੱਲ ਰਿਹਾ, ਬ੍ਰਿਟੇਨ ਦੇ ਬਰਾਬਰ ਇਕਨੋਮੀ ਜਿਹੜੀ ਆ ਬਰਾਬਰ ਚੱਲ ਰਹੀ ਆ, ਭਾਵੇਂ ਆਬਾਦੀ ਦੇ ਪੱਖੋਂ ਅਸੀਂ ਮਾਰ ਖਾ ਜਾਂਦੇ ਆ, ਉੱਥੋਂ ਜਿਹੜੀ ਇਨਕਮ ਹੈ ਜਿਹੜੀ ਘਟ ਜਾਂਦੀ ਆ, ਪਰ 2050 ਤੱਕ ਇਹ ਮੰਨਿਆ ਜਾ ਰਿਹਾ ਵੀ ਇਹਨਾਂ ਨੂੰ ਜਿਹੜਾ ਕ੍ਰੋਸ ਆ ਇਹ ਕਰ ਸਕਦਾ। ਇਹਦਾ ਬ੍ਰਾਜ਼ੀਲ ਦੀ ਵੀ ਉਦਾਹਰਨ ਤੁਸੀਂ ਇਹਦੇ ਵਿੱਚ ਲੈ ਸਕਦੇ। ਚਾਈਨਾ ਤੁਹਾਨੂੰ ਪਤਾ ਹੀ ਆ, ਇਹ ਦੇਸ਼ ਜਿਹੜੇ ਅੱਗੇ ਨਿਕਲ ਸਕਦੇ ਆ ਤੇ ਹੋ ਸਕਦਾ ਵੀ ਇਹ ਜਿਹੜਾ ਇਹਦੇ ਵਿੱਚ ਹੇਰ ਫੇਰ ਜਿਹੜਾ ਹੋ ਸਕਦਾ। ਜੀ ਸੋ ਦਲਜੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ G7 'ਚ ਵੱਖ-ਵੱਖ ਜਿਹੜੇ ਪ੍ਰਮੁੱਖ ਮੁੱਦੇ ਆ ਉਹ ਵਿਚਾਰੇ ਜਾਂਦੇ ਆ, ਸੋ ਐਰਕੀ ਵੀ ਇੱਕ ਬਹੁਤ ਹੀ ਮੁੱਦਾ ਜਿਹੜਾ ਉਹ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ ਉਹ ਹੈ ਜੀ ਐਮਾਜ਼ੋਨ ਦਾ ਜਿਹੜਾ ਹੈ ਰੇਨ ਫੋਰੈਸਟ, ਜਿਹਨੂੰ ਐਮਾਜ਼ੋਨ ਜੰਗਲ ਵੀ ਕਿਹਾ ਜਾਂਦਾ ਤੇ ਜਿਹਨੂੰ ਜਿਹੜਾ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ, ਕਿਉਂਕਿ ਉਹ ਜਿਹੜੀ ਪੂਰੀ ਧਰਤੀ ਦੀ ਜਿਹੜੀ ਆਕਸੀਜਨ ਹੈ ਉਹਦਾ 20% ਇਕੱਲਾ ਹੀ ਐਮਾਜ਼ੋਨ ਜੰਗਲ ਜਿਹੜਾ ਉਹ ਆਕਸੀਜਨ ਪ੍ਰੋਡਿਊਸ ਕਰਦਾ ਹੈ। ਸੋ ਇਸ ਵਾਰ ਉਹਦੇ 'ਤੇ ਗੱਲ ਹੋਈ ਕਿਉਂਕਿ ਇਸ ਸਾਲ ਜਿਹੜੀਆਂ ਉਹਦੇ ਵਿੱਚ ਅੱਗਾਂ ਲੱਗੀਆਂ ਉਹ ਪਿਛਲੇ ਸਾਲ ਦੇ ਮੁਕਾਬਲੇ 80% ਜ਼ਿਆਦਾ ਲੱਗੀਆਂ। ਸੋ ਥੋੜ੍ਹਾ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿਉਂ ਇਹ ਸਾਰਾ ਕੁਝ ਕਿਉਂ ਹੋ ਰਿਹਾ ਜਾਂ ਇਹਦੇ ਕੀ ਕਾਰਨ ਕੀ ਆ, ਥੋੜ੍ਹੀ ਦੱਸੋ ਇਸ ਬਾਰੇ। ਐਮਾਜ਼ੋਨ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਵੀ ਧਰਤੀ ਦੇ ਫੇਫੜੇ ਇਹਨਾਂ ਨੂੰ ਕਿਹਾ ਜਾਂਦਾ। ਫੇਫੜੇ ਇਸ ਕਰਕੇ ਕਿਹਾ ਜਾਂਦਾ ਕਿ ਜੰਗਲ ਐਡਾ ਵੱਡਾ ਆ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਜਿਹੜੀ ਆਕਸੀਜਨ ਆ ਇੱਥੋਂ ਪੈਦਾ ਹੁੰਦੀ। ਜੀ ਹੁਣ ਤੁਸੀਂ ਦੇਖੋ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਆ ਵੀ ਦਰਖਤ ਜਿਹੜੇ ਹੈ ਨਹੀਂ, ਬਿਲਕੁਲ ਹਨਾ, ਤੇ ਉਹਦੇ ਨਾਲ ਸਾਡਾ ਜੀਵਨ ਪੱਧਰ ਪ੍ਰਭਾਵਿਤ ਹੁੰਦਾ। ਪਰ ਤੁਸੀਂ ਦੇਖੋ ਵੀ ਅਫਰੀਕਾ ਸਾਰੇ ਖਾਲੀ ਪਿਆ, ਸਾਊਦੀ ਅਰਬ ਵਗੈਰਾ ਜਿੰਨਾ ਅਰਬ ਕੰਟਰੀ ਆ, ਮਿਡਲ ਈਸਟ ਆ, ਖਾਲੀ ਪਿਆ, ਰੇਤਾ ਹੀ ਰੇਤਾ ਆ। ਹੁਣ ਉੱਥੇ ਵੀ ਲੋਕ ਰਹਿੰਦੇ ਆ। ਫਿਰ ਜਿਹੜਾ ਦੁਨੀਆ ਦਾ 71 ਦੇ ਕਰੀਬ ਜਿਹੜਾ ਹਿੱਸਾ ਆ ਉਹ ਪਾਣੀ ਆ, ਉੱਥੇ ਕੋਈ ਦਰਖਤ ਨਹੀਂ। ਇਸ ਕਰਕੇ ਆਕਸੀਜਨ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਕਿੱਥੋਂ ਹੋਵੇ? ਆਕਸੀਜਨ ਦੀ ਪ੍ਰੋਡਕਸ਼ਨ ਕਰਨ ਵਾਲਾ ਇਹ ਐਮਾਜ਼ੋਨ ਜੰਗਲ ਆ। ਐਮਾਜ਼ੋਨ ਜੰਗਲ ਜਿਹੜਾ ਆ ਇਹ ਕੋਈ 9 ਦੇਸ਼ਾਂ ਦੇ ਵਿੱਚ ਫੈਲਿਆ ਹੋਇਆ। ਇਹ ਕੋਈ ਜਿਹਦੇ ਵਿੱਚ ਸਭ ਤੋਂ ਵੱਡਾ ਹਿੱਸਾ ਬ੍ਰਾਜ਼ੀਲ ਦਾ ਆ, ਫਿਰ ਇਹਦੇ ਵਿੱਚ ਪੇਰੂ ਹੈਗਾ ਆ, ਵੈਨਜ਼ੂਏਲਾ ਹੈਗਾ ਆ, ਗੁਆਨਾਵਾ ਹੈਗਾ, ਫ੍ਰੈਂਚ ਗੁਆਨਾਵਾ ਹੈਗਾ ਆ। ਇਹ ਕੁਛ ਦੇਸ਼ ਜਿਹੜੇ ਆ ਇਹਨਾਂ ਦੇ ਵਿੱਚ ਇਹ ਫੈਲਿਆ ਹੋਇਆ। ਐਮਾਜ਼ੋਨ ਇਹ ਜਿਹੜੀ ਇੱਕ ਨਦੀ ਆ ਇਹ ਬ੍ਰਾਜ਼ੀਲ ਤੋਂ ਲੈ ਕੇ ਪੇਰੂ ਤੱਕ ਚੱਲਦੀ ਆ। ਇਹ ਜੰਗਲ ਜਿਹੜਾ ਆ ਇਹਨੂੰ ਵੈਸੇ ਬਰਸਾਤੀ ਜੰਗਲ ਜਿਹਨੂੰ ਆਪਾਂ ਰੇਨ ਫੋਰੈਸਟ ਕਹਿ ਦਿੰਦੇ ਉਹ ਆ ਕਿ ਬਰਸਾਤ ਦੇ ਪਾਣੀ ਦੇ ਨਾਲ ਹੀ ਇਹਨੂੰ ਸਿੰਚਾਈ ਹੁੰਦੀ ਆ ਤੇ ਬਹੁਤ ਸੰਘਣਾ ਤੇ ਲਗਭਗ 700 ਦੇ ਕਰੀਬ ਇੱਥੇ ਸਪੈਸੀਜ਼ ਹੈਗੀਆਂ, ਕੋਈ ਹਜ਼ਾਰਾਂ ਦੇ ਵਿੱਚ ਜਿਹੜੇ ਛੋਟੇ ਪੌਦੇ ਜਿਹੜੇ ਇਹ ਪਾਏ ਜਾਂਦੇ। ਫਿਰ ਬਹੁਤ ਸਾਰੇ ਜਿਹੜੇ ਜੀਵ ਆ ਜਿਹੜੇ ਬੜੇ ਕਹਿ ਲਓ ਕਿ ਹੋਰ ਕਿਤੇ ਦੁਨੀਆ ਵਿੱਚ ਮਿਲਦੇ ਨਹੀਂ, ਜਿਹੜੇ ਇਹਨਾਂ ਜੰਗਲਾਂ ਦੇ ਵਿੱਚ ਪਾਏ ਜਾਂਦੇ ਆ। ਇਸ ਕਰਕੇ ਇਹਨਾਂ ਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਆ ਇਹਨਾਂ ਜੰਗਲਾਂ ਦੀ। ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਮੈਕਰੋਨ, ਉਹ ਇਸ ਵਾਰ G7 ਦੇ ਵਿੱਚ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜਿਹੜੀ ਇਹ ਅੱਗ ਆ ਇਹ ਕਿਹਾ ਜਾਂਦਾ ਵੀ 75,000 ਦੇ ਕਰੀਬ ਜਿਹੜੀਆਂ ਅੱਗਾਂ ਆ ਇਹਦੇ ਵਿੱਚ ਲੱਗੀਆਂ ਇਸ ਜੰਗਲ ਦੇ ਵਿੱਚ, ਕਿਉਂਕਿ ਕਾਫੀ ਵੱਡਾ ਏਰੀਆ ਇਹਦੇ ਵਿੱਚ ਹੈਗਾ। ਪਰ ਨਾਲ ਦੀ ਨਾਲ ਮੈਂ ਇਹ ਵੀ ਕਹਿ ਦਵਾਂ ਵੀ ਕੱਲਾ ਐਮਾਜ਼ੋਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਤੁਸੀਂ ਅਲਾਸਕਾ ਦੀ ਗੱਲ ਕਰੋ, ਤੁਸੀਂ ਗ੍ਰੀਨਲੈਂਡ ਦੀ ਗੱਲ ਕਰ ਲਓ, ਤੁਸੀਂ ਪਿਛਲੀ ਵਾਰ ਦੀ ਕੈਲੀਫੋਰਨੀਆ ਕੈਨੇਡਾ ਦੀ ਗੱਲ ਕਰ ਲਓ ਕਿ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਲੱਗ ਰਹੀਆਂ ਤੇ ਉਹ ਨੈਚੁਰਲ ਨਹੀਂ, ਉਹ ਮਨੁੱਖੀ ਗਲਤੀਆਂ ਦੇ ਕਰਕੇ ਲੱਗ ਰਹੀਆਂ। ਪਰ ਹੁਣ ਇਹ ਗੱਲ ਬਹੁਤ ਵਧੀਆ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੇ ਕੀਤੀ ਆ, ਬ੍ਰਾਜ਼ੀਲ ਦੇ ਉੱਤੇ ਦੋਸ਼ ਵੀ ਲਾਇਆ ਵੀ ਇਹਨਾਂ ਨੇ ਜਿਹੜਾ ਆ ਇਹਦਾ ਪੱਧਰ ਜਿਹੜਾ ਆ ਘਟਾਉਣ ਦੀ ਕੋਸ਼ਿਸ਼ ਕੀਤੀ, ਕੋਈ 17% ਦੇ ਕਰੀਬ ਜੰਗਲ ਜਿਹੜਾ ਕੱਟ ਲਿਆ। ਇਹ ਸੇਮ ਫਿਤਰਤ ਆ ਸਾਡੇ। ਅਸੀਂ ਜੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਕੋਈ ਹਾਈਵੇ ਬਣਾਉਣਾ, ਜਿਹੜੇ ਪਹਿਲੇ ਦਰਖਤ ਆ ਪਹਿਲੇ ਉਹ ਸਾਫ਼ ਕਰ ਦੇਣੇ, ਸਾਫ਼ ਕਰਦੇ ਜਾਣੇ, ਹਾਈਵੇ ਬਣਾ ਦਿੱਤਾ ਜਾਣਾ, ਉਹਦੇ ਤੋਂ ਬਾਅਦ ਉਹਦਾ ਪੁੱਛਿਆ ਨਹੀਂ ਜਾਣਾ ਵੀ ਇੱਥੇ ਜੰਗਲ ਲਾਉਣਾ। ਜਿਹੜੇ ਆਪਾਂ ਇਸ ਵਕਤ ਪੰਜਾਬ ਦੀ ਸਥਿਤੀ ਆ ਜਾਂ ਆਪਾਂ ਗੱਲ ਕਰ ਲਈਏ ਪੋਲਿਊਸ਼ਨ ਦੀ ਜਾਂ ਟੈਂਪਰੇਚਰ ਦੀ, ਉਹਦਾ ਇੱਕ ਪ੍ਰਮੁੱਖ ਕਾਰਨ ਹੈ ਕਿ ਅਸੀਂ ਕਿਤੇ ਵੀ ਦਰਖਤ ਨਹੀਂ ਛੱਡੇ। ਈਵਨ ਕਿ ਆਪਾਂ ਜੇ ਪਿੰਡਾਂ 'ਚ ਅੱਗੇ ਛੱਪੜ ਹੁੰਦੇ ਸੀ, ਛੱਪੜ ਵੀ ਤਕਰੀਬਨ ਜ਼ਿਆਦਾਤਰ ਜਿਹੜੇ ਪਿੰਡ ਆ ਉਹ 'ਚ ਪੂਰ ਦਿੱਤੇ ਗਏ ਆ। ਸੋ ਅਸੀਂ ਕੁਦਰਤ ਨਾਲ ਬਹੁਤ ਜ਼ਿਆਦਾ ਛੇੜਛਾੜ ਕਰਦੇ ਹਾਂ, ਜਿਸ ਕਾਰਨ ਸ਼ਾਇਦ ਆਹ ਸਾਰੀਆਂ ਚੇਂਜਿਸ ਆ ਰਹੀਆਂ ਹੈ। ਬਿਲਕੁਲ, ਤੇ ਇਹੀ ਗਲਤੀਆਂ ਜਿਹੜਾ ਬ੍ਰਾਜ਼ੀਲ ਕਰ ਰਿਹਾ। ਉੱਥੇ ਦੇ ਜਿਹੜੇ ਰਾਸ਼ਟਰਪਤੀ ਆ ਬੋਲਸੋਨਾਰੋ,
ਉਹਨਾਂ ਤੇ ਬਲੇਮ ਕੀਤਾ ਮੈਕਰੋਨ ਨੇ, ਫਰਾਂਸ ਦੇ ਰਾਸ਼ਟਰਪਤੀ ਨੇ, ਕਿ ਇਹਦੀ ਜਿਹੜੀ ਇਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਅੱਗ ਬੁਝਾਉਣ ਦੀ। ਪਰ ਉਹਦਾ ਕਾਰਨ ਇਹ ਆ ਵੀ ਇਹ ਪਤਾ ਲੱਗਾ ਵੀ ਇੱਥੇ ਆਇਲ ਬਹੁਤ ਆ ਥੱਲੇ, ਜਿਹੜਾ ਤੇਲ ਜਿਹੜਾ ਆ ਬਹੁਤ ਆ, ਉਹਦੇ ਨਾਲ ਤੇਲ ਕੰਪਨੀਆਂ ਨੇ ਉੱਥੇ ਡੇਰੇ ਲਾ ਲਏ। ਫਿਰ ਹੁਣ ਆਬਾਦੀ ਜਿੱਦਾਂ ਜਿੱਦਾਂ ਵਧੀ ਜਾਂਦੀ ਆ, ਅੱਗੇ ਅੱਗੇ ਜਿਹੜੀ ਵਿਕਾਸ ਦੀ ਦਰ ਜਿਹੜੀ ਆ ਵੱਧ ਰਹੀ ਆ, ਹੁਣ ਉਹਦੇ ਵਿੱਚ ਕੋਈ ਵੀ ਰਾਜਾ ਆ ਉਹ ਚਾਹੁੰਦਾ ਆ ਵੀ ਅਸੀਂ ਡਿਵੈਲਪ ਕਰੀਏ। ਅਸੀਂ ਮੰਨ ਲਓ ਕਿ ਹੁਣ ਜਿਹੜੇ ਐਮਾਜ਼ੋਨ ਦੇ ਜੰਗਲ ਆ, ਉਹ ਇਕੱਲੇ ਬ੍ਰਾਜ਼ੀਲ ਨੂੰ ਥੋੜੀ ਆਕਸੀਜਨ ਦਿੰਦੇ ਆ, ਬਿਲਕੁਲ ਉਹਦਾ ਆਕਸੀਜਨ ਜਾ ਕੇ ਇੰਡੀਆ ਵਿੱਚ ਵੀ ਘੁੰਮ ਰਹੀ ਆ, ਹਨਾ, ਜਿੱਤੇ ਵੀ ਕਿਤੇ ਵੀ ਹੈਗੀ ਆ। ਉਹ ਫਿਰ ਅਗਲੇ ਨੂੰ ਵੀ ਹੋ ਜਾਂਦਾ ਵੀ ਬਾਕੀ ਸਾਰੇ ਤਰੱਕੀ ਕਰ ਰਹੇ ਆ, ਸਾਨੂੰ ਕਿਹਾ ਜਾਂਦਾ ਵੀ ਇਹ ਜੰਗਲ ਤੁਸੀਂ ਰੱਖ ਲਓ, ਵੀ ਆਪ ਤੁਸੀਂ ਆਪਣੇ ਕੱਟ ਕੇ ਆਪਣੇ ਤੁਸੀਂ ਹਾਈਵੇ ਬਣਾ ਰਹੇ ਆ, ਸਭ ਕੁਝ ਹੈ। ਤਾਂ ਉਹ ਵੀ ਇੱਕ ਮੁੱਦਾ ਬਣਦਾ ਹਨਾ। ਪਰ ਫਿਰ ਵੀ ਉਹਨਾਂ ਨੇ ਫੌਜ ਜਿਹੜੀ ਆ ਪ੍ਰੈਸ਼ਰ ਦੇ ਵਿੱਚ ਭੇਜੀ ਆ, ਤੇ ਕੈਨੇਡਾ ਨੇ ਕਈ ਕਰੋੜ ਡਾਲਰ ਜਿਹੜੇ ਆ ਇਸ ਮੁੱਦੇ ਦੇ ਉੱਤੇ ਦਿੱਤੇ ਆ। $15 ਮਿਲੀਅਨ ਸ਼ਾਇਦ ਉਹਨਾਂ ਨੇ ਐਲਾਨ ਕੀਤਾ ਹੈ। ਹਾਂਜੀ, ਟਰੂਡੋ ਸਾਹਿਬ ਨੇ ਇਕੱਲੇ ਅਜੇ ਐਲਾਨ ਉਹਨਾਂ ਨੇ ਕੀਤਾ ਬਈ ਤੁਸੀਂ ਜਿਹੜਾ ਆ ਇਹਨੂੰ ਅੱਗਾਂ ਨੂੰ ਬੁਝਾਇਆ ਜਾਵੇ। ਜਰਮਨੀ ਨੇ ਵੀ ਐਲਾਨ ਕਰ ਦਿੱਤਾ, ਫਰਾਂਸ ਨੇ ਵੀ ਕਿਹਾ ਵੀ ਅਸੀਂ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਵੀ ਇਹਨੂੰ ਅੱਗਾਂ ਨੂੰ ਜਲਦੀ ਜਲਦੀ ਬੁਝਾਓ। ਤੇ ਬ੍ਰਾਜ਼ੀਲ ਦੇ ਜਿਹੜੇ ਰਾਸ਼ਟਰਪਤੀ ਆ ਬੋਲਸੋਨਾਰੋ, ਉਹਨਾਂ ਨੇ ਵੀ ਕਹਿ ਦਿੱਤਾ ਵੀ ਫੌਜ ਜਿਹੜੀ ਆ ਉਹਨਾਂ ਨੇ ਲਾ ਦਿੱਤੀ ਕਿ ਫੌਜ ਜਿਹੜੀ ਹੁਣ ਜਾ ਕੇ ਜਿਹੜੀ ਅੱਗ ਆ ਉਹ ਬੁਝਾਊਗੀ। ਤੇ ਇਹਦੇ ਵਿੱਚ ਇਹ ਆ ਕਿ ਹੁਣ ਮਨੁੱਖੀ ਜਿਹੜੀ ਕਟਾਈ ਆ ਉਹ ਵੀ ਲਗਾਤਾਰ ਵੱਧ ਰਹੀ ਆ। ਮਨੁੱਖੀ ਜਿਹੜੀਆਂ ਕਲੋਨੀਆਂ ਆ ਉਹ ਅੱਗੇ ਤੋਂ ਅੱਗੇ ਜਿਹੜੀਆਂ ਵੱਧ ਰਹੀਆਂ, ਬਾਕੀ ਦੇਸ਼ ਵੀ ਇਦਾਂ ਹੀ ਕਰ ਰਹੇ ਆ, ਪਰ ਉਹਦੇ ਨਾਲ ਬਾਕੀ ਦੇਸ਼ਾਂ ਨੂੰ ਜਿਹੜਾ ਫਿਕਰਿਆ ਪੈ ਗਿਆ। ਹੁਣ ਜਿੱਦਾਂ ਜਲਵਾਯੂ ਪਰਿਵਰਤਨ ਦੀ ਤੁਸੀਂ ਗੱਲ ਇਹ ਤੇ G7 ਦੇ ਵਿੱਚ ਇਹ ਹੋਈ ਆ ਕਿ ਜਿਹੜਾ ਪਰਿਵਰਤਨ ਜਿਹੜਾ ਜਲਵਾਯੂ ਦੇ ਵਿੱਚ ਬਹੁਤ ਹੋ ਰਿਹਾ, ਗਲੇਸ਼ੀਅਰ ਜਿਹੜੇ ਪਿਘਲ ਰਹੇ ਆ, ਤੁਸੀਂ ਦੇਖੋ ਕਿ ਬਹੁਤ ਸਾਰੇ ਦੇਸ਼ ਇਦਾਂ ਦੇ ਆ ਜਿਹੜੇ ਡੁੱਬਣ ਦੇ ਕਿਨਾਰੇ ਤੇ ਬੈਠੇ ਆ। ਇੰਡੋਨੇਸ਼ੀਆ ਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਇੰਡੋਨੇਸ਼ੀਆ ਦੇ ਵਿੱਚ ਇਹ ਕਿਹਾ ਜਾਂਦਾ ਵੀ ਕੁਛ ਟਾਪੂ ਜਿਹੜੇ ਆ ਕੁਛ 100 ਸਾਲਾਂ ਦੇ ਵਿੱਚ ਉਹ ਡੁੱਬ ਜਾਣੇ ਆ, ਤੇ ਕਈ ਦੇਸ਼ਾਂ ਨੇ ਆਪਣੀਆਂ ਰਾਜਧਾਨੀਆਂ ਬਦਲ ਲਈਆਂ ਇਸ ਡਰ ਤੋਂ ਵੀ ਜਿੱਦਾਂ ਸਮੁੰਦਰ ਦਾ ਜਿਹੜਾ ਤਲ ਆ ਉਹ ਵੱਧ ਰਿਹਾ, ਉਹਦੇ ਨਾਲ ਜਿਹੜੇ ਇਲਾਕੇ ਆ ਸਮੁੰਦਰ ਦੇ ਨਾਲ ਪੈਣ ਵਾਲੇ ਉਹ ਡੁੱਬਣ ਦਾ ਖਦਸ਼ਾ ਪੈਦਾ ਹੋਇਆ। ਉਹਦਾ ਕਾਰਨ ਇਹ ਹੋਇਆ ਵੀ ਕਾਰਬਨ ਦੀ ਅਸੀਂ ਜਿਹੜੀ ਮਾਤਰਾ ਆ ਉਹ ਬਹੁਤ ਵਧਾ ਰਹੇ ਹਾਂ, ਕਾਰਬਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਛੱਡ ਰਹੇ ਹਾਂ, ਉਹਦੇ ਨਾਲ ਜਿਹੜਾ ਧਰਤੀ ਦਾ ਟੈਂਪਰੇਚਰ ਆ ਉਹ ਵੱਧ ਰਿਹਾ। ਪਰ ਉਹਦੇ ਲਈ ਜਿਹੜੇ ਇਹ ਤਰੀਕੇ ਜਿਹੜੇ ਆ, ਜਿੱਦਾਂ ਹੁਣ ਇਹ ਆਪਾਂ ਕਹਿ ਤਾਂ ਰਹੇ ਆ ਵੀ ਅਸਮਾਨਤਾ ਦੇ ਖਿਲਾਫ ਲੜਾਈ, ਪਰ ਉਹਦੇ ਵਿੱਚ ਇਹ ਆ ਕਿ ਡਿਵੈਲਪਮੈਂਟ ਜਿਹੜੀ ਆ ਆਪ ਤਾਂ ਤੁਸੀਂ ਕਰ ਲਈ ਆ, ਤੁਸੀਂ ਉੱਨਤ ਹੋ ਗਏ ਆ, ਪਰ ਜਿਹੜੇ ਵਿਕਾਸਸ਼ੀਲ ਦੇਸ਼ ਆ ਜਾਂ ਜਿਹੜੇ ਆਪ ਵਿਕਸਿਤ ਦੇਸ਼ ਆ ਜਿਨ੍ਹਾਂ ਦੇ ਕੋਲ ਅਜੇ ਇੰਨੀਆਂ ਲੋੜਾਂ ਜਾਂ ਸੀਮਤ ਸਾਧਨ ਆ, ਉਹਨਾਂ ਨੂੰ ਅਜੇ ਲੋੜਾਂ ਹੈਗੀਆਂ, ਉਹਨਾਂ ਉੱਤੇ ਜਿਹੜੀਆਂ ਪਾਬੰਦੀਆਂ ਆ ਲਾਉਣ ਦੀ ਵੀ ਇੱਕ ਕੋਸ਼ਿਸ਼ ਦੇ ਤੌਰ ਤੇ ਇਹਨੂੰ ਦੇਖਿਆ ਜਾ ਸਕਦਾ। ਪਰ ਫਿਰ ਵੀ ਇਹ ਇੱਕ ਵਧੀਆ ਕੋਸ਼ਿਸ਼ ਆ ਨੇਚਰ ਨੂੰ ਬਚਾਉਣ ਦੇ ਲਈ। ਜਿੱਦਾਂ ਇਹ ਐਮਾਜ਼ੋਨ ਦਾ ਜਿਹੜਾ ਇਹ ਮੁੱਦਾ ਉਠਾਇਆ ਗਿਆ, ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਪ੍ਰਭਾਵ ਜਿਹੜਾ ਆ ਜਾ ਸਕਦਾ। ਜੀ, ਸੋ ਦਲਜੀਤ ਜੀ, ਹੁਣ ਆਪਾਂ ਮੋੜਾ ਕੱਟੀਏ ਜੀ ਆਪਣੇ ਦੇਸ਼ ਵੱਲ, ਭਾਰਤ ਵੱਲ, ਪੰਜਾਬ ਵੱਲ। ਸੋ ਪਿਛਲੇ ਦਿਨੀ ਆਜ਼ਾਦੀ ਦਿਵਸ ਤੇ ਵੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਜਿਹੜਾ ਆਜ਼ਾਦੀ ਦਿਵਸ ਦਾ ਆਪਣਾ ਭਾਸ਼ਣ ਦਿੱਤਾ, ਉਹਦੇ ਵਿੱਚ ਵੀ ਪੂਰੇ ਦੇਸ਼ ਨੂੰ ਪਲਾਸਟਿਕ ਵੇਸਟ ਤੋਂ ਜਿਹੜਾ ਖਤਮ ਕਰਨ ਲਈ ਸੱਦਾ ਦਿੱਤਾ, ਕਿਉਂਕਿ ਜਿਹੜਾ ਪੂਰਾ ਦੇਸ਼ ਆ ਉਹ ਪਲਾਸਟਿਕ ਵੇਸਟ ਨਾਲ ਜੂਝ ਰਿਹਾ, ਜਿਸ ਦੇ ਤਹਿਤ ਹੁਣ ਇੱਕ ਸੋਲਿਊਸ਼ਨ ਕੱਢਿਆ ਗਿਆ ਕਿ ਪਲਾਸਟਿਕ ਦੀਆਂ ਸੜਕਾਂ ਬਣਾਉਣ ਦੀ ਕਈ ਸੂਬਿਆਂ ਨੇ ਤਿਆਰੀ ਕੀਤੀ। ਤੇ ਹੁਣ ਪੰਜਾਬ ਸਰਕਾਰ ਹੈ ਉਸਨੇ ਵੀ ਐਲਾਨ ਕੀਤਾ ਕਿ ਜੇ ਉਹ MLP ਜਾਨੀ ਮਲਟੀ ਲੇਅਰ ਜਿਹੜਾ ਪਲਾਸਟਿਕ ਆ ਉਹ ਵੇਸਟ ਨਾਲ ਸੜਕਾਂ ਬਣਾਉਣਗੇ। ਸੋ ਥੋੜਾ ਇਹ ਸਮਝਾਓ ਕਿ ਇਹਦੇ ਫਾਇਦੇ ਕੀ ਹੋ ਸਕਦੇ ਆ ਜਾਂ ਇਹਦੇ ਸਿੱਟੇ ਕੀ ਨਿਕਲ ਸਕਦੇ ਆ। ਦੇਖੋ, ਪਲਾਸਟਿਕ ਜਿਹੜੀ ਬਹੁਤ ਵੱਡੀ ਸਮੱਸਿਆ ਇਹ ਸਾਰੇ ਦੇਸ਼ਾਂ ਨੂੰ ਪਤਾ। ਹੁਣ ਆਪਾਂ ਇੱਥੇ ਆਸਟ੍ਰੇਲੀਆ ਦੀ ਗੱਲ ਲਾ ਲਈਏ ਕਿ ਇਹਨਾਂ ਨੇ ਪਾਬੰਦੀਆਂ ਲਾਈਆਂ, ਤੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਸਟੇਟ ਹੈਗੇ ਆ ਜਿੱਥੇ ਪਲਾਸਟਿਕ ਦੀਆਂ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ। ਇਹ ਪਾਬੰਦੀਆਂ ਲਾਈਆਂ ਗਈਆਂ 2012 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਆਰਡਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪਲਾਸਟਿਕ ਆ, ਮੈਂ ਉਹਦੇ ਅਕੋਰਡਿੰਗ ਜੋ ਸੁਪਰੀਮ ਕੋਰਟ ਦੇ ਆਰਡਰ ਹੈਗੇ ਆ ਕਿ ਇਹ ਜਿਹੜਾ ਪਲਾਸਟਿਕ ਹੈ ਕਦੀ ਗਲਦਾ ਨਹੀਂ, ਇਹਨੂੰ ਤੁਸੀਂ ਰੱਖ ਦਿਓ, ਜਿੰਨੇ ਸਾਲ ਮਰਜ਼ੀ ਰੱਖੋ, ਧਰਤੀ ਦੇ ਵਿੱਚ ਦੱਬੀ ਰੱਖੋ, ਬਾਕੀ ਚੀਜ਼ਾਂ ਗਲ ਜਾਂਦੀਆਂ। ਪਲਾਸਟਿਕ ਦਾ ਕੋਈ ਲਿਫਾਫਾ ਸੱਟ ਲਓ, ਲਿਫਾਫੇ ਨੂੰ ਇੱਦਾਂ ਹੀ ਕੱਟ ਲਓ, ਧੋ ਕੇ ਫਿਰ ਉਦਾਂ ਦਾ ਹੀ ਹੋ ਜਾਂਦਾ, ਹਨਾ। ਪਲਾਸਟਿਕ ਕਦੀ ਗਲਦੀ। ਦੂਜਾ ਇਹ ਆ ਕਿ ਜਦੋਂ ਇਹ ਪਲਾਸਟਿਕ ਮਿੱਟੀ ਦੇ ਵਿੱਚ ਮਿਲਦੀ ਆ, ਸਾਡੇ ਇੱਕ ਇਹ ਹੈਗਾ ਕਿ ਅਸੀਂ ਇੰਡੀਆ ਦੇ ਵਿੱਚ ਜਿੱਦਾਂ ਰੀਸਾਈਕਲ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਵੱਖਰਾ ਨਹੀਂ ਰੱਖਦੇ। ਅਸੀਂ ਕੀ ਕਰਦੇ ਆ ਕਿ ਸਾਰਾ ਜਿਹੜਾ ਕੂੜਾ ਕਰਕਟ ਆ ਉਹ ਇੱਕੇ ਜਗ੍ਹਾ ਦੇ ਉੱਤੇ ਸੱਟਦੇ ਆ। ਉਹਦੇ ਨਾਲ ਉਹੀ ਜਿਹੜਾ ਕੂੜਾ ਕਰਕਟ ਆ, ਜਿੱਦਾਂ ਮੰਨ ਲਓ ਕਿ ਅਸੀਂ ਖੇਤਾਂ ਦੀ ਆਪਾਂ ਪੇਂਡੂ ਜੀਵਨ ਦੀ ਗੱਲ ਕਰ ਲਈਏ, ਅੱਗੇ ਹੁੰਦਾ ਸੀ ਰੂੜੀਆਂ ਜਾਂ ਢੇਰ ਜਿਹਨਾਂ ਨੂੰ ਆਪਾਂ ਕਹਿੰਦੇ ਨੇ, ਆਪਾਂ ਰੂੜੀ ਪਾ ਲੈਂਦੇ ਹੁੰਦੇ ਖੇਤਾਂ ਦੇ ਵਿੱਚ। ਹੁਣ ਕਦੀ ਤੁਸੀਂ ਕਿਸਾਨ ਨੂੰ ਰੂੜੀ ਨਹੀਂ ਪਾਉਂਦੇ ਦੇਖੋਗੇ। ਉਹਦਾ ਕਾਰਨ ਇੱਕੋ ਹੀ ਹੋਇਆ ਕਿ ਪਲਾਸਟਿਕ ਦੀ ਵੱਧ ਮਾਤਰਾ।
ਰੂੜੀਆਂ ਪਾਉਣੋਂ ਕਿਉਂ ਹਟ ਗਏ ਲੋਕ ਕਿ ਕੱਲਾ ਹੁਣ ਉਹਦੇ ਵਿੱਚ ਗੋਹਾ ਹੀ ਨਹੀਂ ਲੋਹਾ ਹੀ ਨਹੀਂ ਹੁੰਦਾ ਹੁਣ ਜਾਂ ਉਹਦੇ ਵਿੱਚ ਗਲਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ, ਉਹ ਚ ਪਲਾਸਟਿਕ ਜ਼ਿਆਦਾ ਹੁੰਦੀ ਹੈ। ਜਦੋਂ ਕਿਸੇ ਖੇਤ ਦੇ ਵਿੱਚ ਤੁਸੀਂ ਸਿੱਟੋਗੇ ਆਲੇ ਦੁਆਲੇ ਸਾਰਾ ਕਲਰਫੁਲ ਲੱਗਦਾ, ਏਦਾਂ ਲੱਗਦਾ ਵੀ ਜਿੱਦਾਂ ਕੁਝ ਖੇਤ ਦੇ ਵਿੱਚ ਖਿਲਾਰ ਦਿੱਤਾ ਜਾਂਦਾ, ਕਿਉਂਕਿ ਪਲਾਸਟਿਕ ਜਿਹੜਾ ਉੱਪਰ ਆ ਜਾਂਦਾ। ਹੁਣ ਉਹ ਪਲਾਸਟਿਕ ਕੀ ਕਰਦਾ ਕਿ ਉਹ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਖਤਮ ਕਰਨੀ ਸ਼ੁਰੂ ਕਰ ਦਿੰਦਾ, ਕਿਉਂਕਿ ਨਾ ਤਾਂ ਉਹ ਗਲਦਾ ਆ, ਜਿੱਥੇ ਉਹ ਡਿੱਗ ਗਿਆ ਉੱਥੇ ਉਹਨੇ ਕੁਝ ਹੋਣ ਨਹੀਂ ਦੇਣਾ। ਫਿਰ ਜੇ ਮਿੱਟੀ ਦੇ ਥੱਲੇ ਚਲੇ ਗਿਆ, ਇੱਕ ਆਪਾਂ ਸੋਲੂਸ਼ਨ ਇਹ ਰੱਖ ਲਈਏ ਵੀ ਮਿੱਟੀ ਦੇ ਥੱਲੇ ਕਰ ਦਈਏ, ਉਹਨੂੰ ਜਿੰਨਾ ਜਿਹਾ ਮਰਜ਼ੀ ਰੱਖ ਲਓ, ਹੁਣ ਉਹਦੇ ਨਾਲ ਜਿਹੜਾ ਧਰਤੀ ਦੇ ਥੱਲੇ ਜਿਹੜਾ ਰੀਚਾਰਜਿੰਗ ਆ ਉਹ ਰੁਕ ਜਾਂਦੀ ਆ। ਹੁਣ ਅਸੀਂ ਕਹਿੰਦੇ ਆ ਕਿ ਪਾਣੀ ਜਿਹੜਾ ਥੱਲੇ ਨਹੀਂ ਜਾਂਦਾ, ਉਹ ਕਾਰਨ ਉਹਦਾ ਇਹ ਵੀ ਆ ਕਿ ਪਲਾਸਟਿਕ ਬਹੁਤ ਜ਼ਿਆਦਾ ਥੱਲੇ ਜਿਹੜੀ ਸੈੱਟ ਦਿੱਤੀ ਆ। ਫਿਰ ਦਰਿਆ ਜਿਹੜੇ ਅਸੀਂ ਪਲਾਸਟਿਕ ਦੇ ਨਾਲ ਭਰ ਦਿੱਤੇ, ਜੇ ਤੁਸੀਂ ਜਾ ਕੇ ਜਿੱਥੇ ਮਰਜ਼ੀ ਦੇਖ ਲਓ ਆਲਾ ਦੁਆਲਾ ਪਲਾਸਟਿਕ ਦੇ ਨਾਲ ਭਰਿਆ ਪਿਆ, ਉਹਦਾ ਕੋਈ ਢੰਗ ਤਰੀਕਾ ਨਹੀਂ ਲੱਭ ਰਿਹਾ। ਹੋਰ ਸਭ ਤੋਂ ਵੱਡੀ ਸਮੱਸਿਆ ਇਹਦੀ ਇਹ ਆ ਵੀ ਹੋਰ ਚੀਜ਼ਾਂ ਆ ਅਸੀਂ ਲੂਹ ਸਕਦੇ ਆ, ਉਹਨਾਂ ਨੂੰ ਅੱਗ ਲਾਈ ਜਾ ਸਕਦੀ। ਇਹਨੂੰ ਜਦੋਂ ਅਸੀਂ ਅੱਗ ਲਾਉਂਦੇ ਆ, ਇਹ ਤੋਂ ਇੰਨੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਆ ਕਿ ਬਹੁਤ ਜ਼ਿਆਦਾ ਵਾਤਾਵਰਨ ਨੂੰ ਪ੍ਰਭਾਵਿਤ ਕਰਦੀਆਂ, ਜਿਹੜੀਆਂ ਹਾਨੀਕਾਰਕ ਬਹੁਤ ਆ। ਇਸ ਕਰਕੇ ਬਹੁਤ ਤਰੀਕੇ ਦੇ ਨਾਲ ਜਾਣੀ ਵੀ ਸੋਚ ਰਹੇ ਸੀ ਵੀ ਇਹਦਾ ਕੋਈ ਸੱਲ ਜਿਹੜਾ ਅਰਥ ਆ ਕੱਢਿਆ ਜਾਵੇ। ਇਹ ਸਾਊਥ ਇੰਡੀਅਨ ਵਿਗਿਆਨੀ ਸੀਗੇ, ਉਹਨਾਂ ਨੇ ਇੱਕ ਤਰੀਕਾ ਕੱਢਿਆ ਕਿ ਇੱਕ ਜਿੱਦਾਂ ਕਹ ਲਓ ਤਾਰਕੋਲ, ਇਹਦੇ ਵਿੱਚ ਤਾਰਕੋਲ ਜਾਂ ਕ੍ਰੈਸ਼ਰ ਜਿਹੜਾ ਹੈਗਾ ਮਟੀਰੀਅਲ, ਉਹਦੇ ਵਿੱਚ 10% ਪਲਾਸਟਿਕ ਨੂੰ 170 ਡਿਗਰੀ ਤੇ ਲਿਆ ਕੇ ਉਸ ਹੀਟ ਦੇ ਵਿੱਚ ਇਹਨੂੰ ਮਿਕਸ ਕੀਤਾ ਜਾਵੇ, ਤੇ ਫਿਰ ਜਾਨੀ ਮੰਨ ਲਓ ਕਿ 1 ਕਿਲੋਮੀਟਰ ਆਪਾਂ ਬਣਾਉਣੀ ਸੜਕ, ਉਹਦੇ ਵਿੱਚ 100 ਮੀਟਰ ਜਿਹੜਾ ਕੱਢ ਲਈਏ ਪਲਾਸਟਿਕ ਦੀ ਬਣਨੀ ਹੈ, ਜਾਨੀ 10% ਜਿਹੜੀ ਪਲਾਸਟਿਕ ਉਹਦੇ ਵਿੱਚ ਮਿਲਾ ਦਿੱਤੀ ਜਾਣੀ ਹੈ। ਇੱਕ ਕਾਰਪੈਟ ਵਿਛਾਇਆ ਜਾਣਾ ਤੇ ਉਹਦੇ ਉੱਤੇ ਇਹ ਜਿਹੜੀ ਪਲਾਸਟਿਕ ਆ ਉਹ ਜਾਂ ਉਹ ਜਿਹੜਾ ਮਟੀਰੀਅਲ ਆ ਉਹ ਵਿਛਾ ਦਿੱਤਾ ਜਾਣਾ। ਹੁਣ ਤੁਸੀਂ ਕਿਹਾ ਵੀ ਇਹਦੇ ਸਿੱਟੇ ਕੀ ਨਿਕਲਣੇ, ਇਹ ਹੁਣ ਤੱਕ ਇੰਡੀਆ ਦੇ ਵਿੱਚ 1 ਲੱਖ ਕਿਲੋਮੀਟਰ ਸੜਕਾਂ ਇਸ ਮਟੀਰੀਅਲ ਦੇ ਨਾਲ ਬਣਾਈਆਂ ਗਈਆਂ। ਜਿੱਥੇ ਜਿਹੜੀਆਂ ਦੂਜੀਆਂ ਲੁੱਕ ਦੀਆਂ ਸੜਕਾਂ ਬਣਦੀਆਂ ਉਹ 5 ਸਾਲ ਦੀ ਉਹਨਾਂ ਦੀ ਮਨਿਆਦ ਆ, ਜਦ ਕਿ ਜਿਹੜੀ ਇਹ ਸੜਕ ਹੈ ਜਿਹਦੇ ਪਲਾਸਟਿਕ ਹੈ ਜਿਹਦੇ ਵਿੱਚ ਮਿਕਸ ਹੋਈ ਉਹਦੀ ਮਨਿਆਦ ਜਿਹੜੀ ਆ 10 ਸਾਲ ਦੀ ਆ। ਸਭ ਤੋਂ ਵੱਡਾ ਇਹਦਾ ਫਾਇਦਾ ਹੈਗਾ ਇਹ ਕਿ ਇਹਦੇ ਵਿੱਚ ਟੋਆ ਨਹੀਂ ਪੈਂਦਾ। ਸਾਡੀਆਂ ਸੜਕਾਂ ਜਿਹੜੀਆਂ ਕਿੱਥੋਂ ਟੁੱਟਦੀਆਂ, ਜਦੋਂ ਨਿਗਾਹ ਜਾਂ ਟੋਆ ਪੈਂਦਾ ਉਹ ਸਟਾਰਟਿੰਗ ਹੋ ਜਾਂਦੀ ਆ। ਉਹ ਟੋਏ ਤੋਂ ਬਾਅਦ ਜਿਹੜਾ ਆ ਉਹ ਸਟਾਰਟਿੰਗ ਜਦੋਂ ਹੋ ਗਈ, ਇੱਕ ਟੋਆ ਪੈ ਗਿਆ, ਮੰਨ ਲਓ ਸੜਕ ਜਿਹੜੀ ਆ ਹੁਣ ਡਿਸਟਰੋਏ ਹੋ ਜਾਣੀ ਆ। ਹੁਣ ਇਹਦੇ ਵਿੱਚ ਟੋਆ ਪੈਣ ਦੀ ਬਹੁਤ ਘੱਟ ਜਿਹੜੀ ਗੁੰਜਾਇਸ਼ ਹੈਗੀ ਆ, ਤੇ ਜਾਂ ਕਹਿ ਲਓ ਵੀ ਪਕੜ ਬਹੁਤ ਆ ਪਲਾਸਟਿਕ ਦੀ। ਦੂਜਾ ਇਹ ਆ ਕਿ ਇਹ ਘੁਲਦੀ ਨਹੀਂ, ਸਟ੍ਰੈਚਿੰਗ ਪਾਵਰ ਜਿਹੜੀ ਬਹੁਤ ਜ਼ਿਆਦਾ ਹੈ। ਇਸ ਕਰਕੇ ਜਿਹੜਾ ਇਹ ਹਿਮਾਚਲ ਪ੍ਰਦੇਸ਼ ਨੇ ਬਹੁਤ ਵਧੀਆ ਇਹਦਾ ਯੂਜ਼ ਕੀਤਾ, ਤਾਮਿਲਨਾਡੂ, ਕਰਨਾਟਕਾ, ਜਾਨੀ ਬਹੁਤ ਸੂਬਿਆਂ ਨੇ ਜਿਹੜਾ ਇਹਨੂੰ ਪਹਿਲਾਂ ਹੀ ਅਪਣਾ ਲਿਆ। ਜਿੱਦਾਂ ਮੈਂ ਦੱਸਿਆ ਵੀ 1 ਲੱਖ ਕਿਲੋਮੀਟਰ ਤੱਕ ਸੜਕ ਬਣ ਚੁੱਕੀ ਆ, ਗੁੜਗਾਉਂ, ਦਿੱਲੀ ਦੇ ਵਿੱਚ ਬਹੁਤ ਕਾਮਯਾਬੀ ਦੇ ਨਾਲ ਚੱਲੀਆਂ। ਹੁਣ ਇਹ ਜਿਹੜਾ ਪੰਜਾਬ ਨੇ ਵੀ ਐਕਸੈਪਟ ਕੀਤਾ, ਬੜਾ ਵਧੀਆ ਚੀਜ਼ ਹੈ ਕਿ ਹੁਣ ਪੰਜਾਬ ਨੇ ਵੀ ਕਿਹਾ ਵੀ ਅਸੀਂ ਵੀ ਜਿਹੜੀਆਂ ਸੜਕਾਂ ਆ ਉਹ ਇਸ ਮਟੀਰੀਅਲ ਦੇ ਨਾਲ ਜਿਹੜਾ ਆਪਾਂ ਬਣਾਵਾਂਗੇ। ਤੇ ਇੱਕ ਤਾਂ ਇਹ ਆ ਕਿ ਪਲਾਸਟਿਕ ਜਿਹੜਾ ਆ ਉਹ ਵੱਖਰਾ ਹੋ ਜਾਊਗਾ, ਜਾਂ ਕਹਿ ਲਓ ਵੀ ਉਹਦਾ ਕੰਮ ਲਿਆ ਜਾ ਸਕਦਾ ਹੈ ਜਿਹੜਾ ਨਜਾਇਜ਼ ਜਿਹੜਾ ਜਾ ਰਿਹਾ ਆ। ਦੂਜਾ ਸਾਡੇ ਲੋਕਾਂ ਨੂੰ ਵੀ ਇਹ ਚਾਹੀਦਾ ਵੀ ਪਲਾਸਟਿਕ ਨੂੰ ਦੂਜੇ ਮਟੀਰੀਅਲ ਦੇ ਨਾਲ, ਹੁਣ ਜਾਨੀ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਜਾਂ ਸ਼ਹਿਰਾਂ ਦੇ ਵਿੱਚ ਦੇਖ ਲਓ, ਹੁਣ ਅਸੀਂ ਰੌਲਾ ਪਾਉਂਦੇ ਆ ਵੀ ਡੰਪ ਜਿਹੜੇ ਬਣੇ ਹੋਏ ਆ ਸ਼ਹਿਰਾਂ ਤੋਂ ਬਾਹਰ ਬਣੇ ਹੋਏ ਆ, ਪਰ ਉਹਦਾ ਨੁਕਸਾਨ ਜ਼ਿਆਦਾ ਪਲਾਸਟਿਕ ਕਰਦੀ ਆ। ਜਦੋਂ ਕੋਈ ਜਿਹੜੀ ਚੀਜ਼ ਗਲਣਸ਼ੀਲ ਆ ਉਹਨੂੰ ਤਾਂ ਗਲ ਜਾਣਾ, ਉਹਨੂੰ ਤਾਂ ਕਿਤੇ ਵੀ ਤੁਸੀਂ ਸੱਟ ਸਕਦੇ, ਜਿਹੜੀ ਚੀਜ਼ ਗਲਣ ਵਾਲੀ ਉਹਦਾ ਵੱਧ ਤੋਂ ਵੱਧ ਇਹ ਹੋ ਸਕਦਾ ਵੀ ਉਹ ਕੁਛ ਕੁ ਦਿਨ ਮੁਸ਼ਕ ਛੱਡੂਗੀ। ਪਰ ਕੁਝ ਚੀਜ਼ਾਂ ਇਹ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਦੂਜੀਆਂ ਆਪ ਤਾਂ ਗਲਦੀਆਂ ਨਹੀਂ, ਦੂਜੀਆਂ ਨੂੰ ਵੀ ਗਲ ਨਹੀਂ ਦਿੰਦੀਆਂ। ਉਹਦੇ ਨਾਲ ਜਿਹੜਾ ਆ ਵਾਤਾਵਰਨ ਪ੍ਰਭਾਵਿਤ ਹੁੰਦਾ। ਇਸ ਕਰਕੇ ਇਹ ਜਿਹੜਾ ਇੱਕ ਸਵਾਗਤਯੋਗ ਕਦਮ ਹੈਗਾ, ਪਰ ਲੋਕਾਂ ਨੂੰ ਵੀ ਚਾਹੀਦਾ ਆ ਵੀ ਜੇ ਇਹੋ ਜਿਹੀ ਜਿਹੜੀ ਪਲਾਸਟਿਕ ਆ ਜਿਹੜੀ ਘਰਾਂ ਦੇ ਵਿੱਚ ਲਿਫਾਫੇ ਵਗੈਰਾ ਹੈਗੇ ਆ, ਕਿਉਂਕਿ ਹੁਣ ਤਾਂ ਵੈਸੇ ਡਿਸਪੋਜ਼ੇਬਲ ਵੀ ਚੱਲ ਪਈਆਂ ਪਲਾਸਟਿਕ, ਪਰ ਉਹ ਥੋੜ੍ਹੀਆਂ ਮਹਿੰਗੀਆਂ ਪੈਂਦੀਆਂ। ਤੇ ਦੂਜਾ ਇਹ ਆ ਸਾਨੂੰ ਆਦਤ ਬਣ ਚੁੱਕੀ ਆ। ਹੁਣ ਪਹਿਲਾਂ ਜਦੋਂ ਅਸੀਂ ਘਰੋਂ ਤੁਰਦੇ ਸੀ ਅਸੀਂ ਝੋਲਾ ਲੈ ਜਾਂਦੇ ਹੁੰਦੇ ਸੀ, ਕੱਪੜੇ ਦਾ ਬਣਿਆ ਹੋਇਆ, ਦੇਖਿਆ ਹੋਣਾ ਤੁਸੀਂ, ਬੂਟੀਆਂ ਵਾਲਾ। ਹੁਣ ਉਹ ਸਾਡੀ ਆਦਤ ਤਾਂ ਰਹੀ ਨਹੀਂ। ਸਾਡੇ ਤਾਂ ਬਜ਼ੁਰਗ ਜਿਹੜੇ ਬੜੇ ਸਿਆਣੇ ਸੀ ਉਹਨਾਂ ਨੇ ਉਸ ਵਰਤੋਂ ਜਿਹੜੀ ਕੀਤੀ, ਪਰ ਹੁਣ ਸਾਨੂੰ ਆਦਤ ਪਈ ਆ ਵੀ ਉੱਥੇ ਅਸੀਂ ਜਾਵਾਂਗੇ ਸਾਨੂੰ ਪਲਾਸਟਿਕ ਦੇ ਵਿੱਚ ਪਾ ਕੇ ਦਿਓ, ਉਹ 'ਚ ਛਾਨ ਅਸੀਂ ਸਮਝਦੇ ਹਾਂ। ਤੇ ਇਹ ਜਿਹੜੀਆਂ ਸੜਕਾਂ ਆ ਇਹ ਸ਼ਾਇਦ ਇੱਕ ਹੱਲ ਜਿਹੜਾ ਆ ਨਿਕਲ ਸਕਦਾ ਇਹਨਾਂ। ਜੀ ਬਿਲਕੁਲ, ਬਹੁਤ ਸਰਲ ਹੱਲ ਹੈ ਜੇ ਜਿੱਦਾਂ ਲੌਂਗ ਟਰਮ ਤੇ ਜੇ ਕਾਮਯਾਬ ਹੁੰਦਾ ਹੈ ਤੇ ਬਹੁਤ ਵਧੀਆ ਇੱਕ ਕਦਮ ਗਿਣਿਆ ਜਾ ਸਕਦਾ ਆ। ਸੋ ਦਲਜੀਤ ਜੀ, ਅਗਲੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਉਹ ਵੀ ਪੰਜਾਬ ਬਾਰੇ ਹੈ ਜੀ। ਆਪਾਂ ਪਿਛਲੇ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਵੀ ਗੱਲ ਕੀਤੀ ਸੀ, ਪੰਜਾਬ ਜਿਹੜੇ ਹੜ੍ਹ ਆਏ ਆ
ਕਿ ਉਹਨੇ ਬਹੁਤ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਕਰੋਪੀ ਕੀਤੀ। ਸੋ ਜਦ ਕਿ ਉਦੋਂ ਤੋਂ ਲਗਾਤਾਰ ਕਈ ਸੰਸਥਾਵਾਂ ਤੇ ਕਈ ਲੋਕ ਆ ਉਹ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ 'ਚ ਫਸੇ ਲੋਕਾਂ ਦੀ ਮਦਦ ਲਈ ਲਗਾਤਾਰ ਦਿਨ ਰਾਤ ਲੱਗੇ ਹੋਏ ਆ। ਸੋ ਪਰ ਮੈਨੂੰ ਥੋੜ੍ਹਾ ਸਮਝਾਓ ਕਿ ਪੰਜਾਬ ਦੀ ਇਸ ਵਕਤ ਜਿਹੜੀ ਹੈ ਤਾਜ਼ਾ ਹਾਲਾਤ ਜਾਂ ਤਾਜ਼ਾ ਸਥਿਤੀ ਕੀ ਆ, ਤੇ ਉਹ ਜਿਹੜੇ ਇੰਨੇ ਨੁਕਸਾਨ ਤੋਂ ਬਾਅਦ ਅੱਜ ਪੰਜਾਬ ਕਿੱਥੇ ਖੜਾ ਹੈ? ਦੇਖੋ, ਪੰਜਾਬ ਖੇਤੀ ਵਾਲਾ ਸੂਬਾ ਜੀ, ਜ਼ਿਆਦਾਤਰ ਜਿਹੜੀ ਸਾਡੀ ਇਕਨੋਮੀ ਆ ਉਹ ਖੇਤੀ ਦੇ ਉੱਤੇ ਖੜੀ ਆ ਜੀ। ਦਰਿਆਵਾਂ ਦੇ ਕਿਨਾਰੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਉਹ ਨੇ, ਕਿਉਂਕਿ ਫੈਕਟਰੀਆਂ ਵਗੈਰਾ ਤਾਂ ਇੰਨੀਆਂ ਹੈ ਨਹੀਂ ਉੱਧਰਲੇ ਪਾਸੇ, ਜ਼ਿਆਦਾਤਰ ਉਹ ਨੇ ਜਿਹੜੇ ਕਿਸਾਨ ਨੇ, ਆਮ ਲੋਕ ਨੇ, ਕੋਈ ਇਹ ਵੀ ਹੈ ਨਹੀਂ ਕਿ ਬਹੁਤ ਵੱਡੇ ਲੋਕ ਨੇ। ਬਿਲਕੁਲ। ਹੁਣ ਉੱਥੇ ਜਿਹੜਾ ਪਾਣੀ ਆ ਭਾਵੇਂ ਪੱਧਰ ਘਟ ਗਿਆ ਜੀ, ਪਰ ਪਾਣੀ ਨੇ ਇਹ ਨਹੀਂ ਹੈਗਾ ਵੀ ਪਾਣੀ ਜੇ ਭਾਖੜਾ ਡੈਮ ਤੋਂ ਪਿੱਛੋਂ ਘਟ ਗਿਆ ਤਾਂ ਮੋਰੇ ਵੀ ਘਟ ਜਾਣਾ, ਇਹ ਹੌਲੀ ਹੌਲੀ ਜਿਹੜਾ ਹੈ ਹਟਣਾ ਜੀ। ਪਰ ਇਹਦੇ ਨਾਲ ਕੀ ਹੁੰਦਾ ਕਿ ਖੇਤ ਜਿਹੜੇ ਆ ਜੀ ਉਹ ਬਰਬਾਦ ਹੋ ਜਾਂਦੇ ਆ ਜੀ। ਹੁਣ ਪਹਿਲਾਂ ਤਾਂ ਇਹੀ ਲੱਭਣਾ ਪੈਣਾ ਵੀ ਕਿਹਦਾ ਖੇਤ ਕਿੱਥੇ ਤੱਕ ਆ, ਇਹ ਵੀ ਇੱਕ ਬੜੀ ਵੱਡੀ ਸਮੱਸਿਆ। ਫਿਰ ਉਹ ਦਰਿਆਵਾਂ ਦੇ ਨਾਲ ਚਿੱਕੜ ਜੀ, ਪਤਾ ਨਹੀਂ ਕੀ ਕੀ ਚੀਜ਼ਾਂ ਆਈਆਂ ਹੋਣੀਆਂ। ਖੇਤ ਨੂੰ ਤਿਆਰ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਜਿਹੜੀ ਆ ਕਰਨੀ ਪੈਣੀ ਆ। ਫਸਲ ਤਾਂ ਖਰਾਬ ਹੋਈ ਬਿਲਕੁਲ ਬਿਲਕੁਲ। ਪਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੁਣ ਆਉਣੀ ਆ ਕਿ ਦਰਿਆ ਜਦੋਂ ਉਤਰ ਜਾਣਾ ਕਿ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਜੀ, ਬਿਲਕੁਲ ਠੀਕ ਆ, ਤੇ ਖਾਸ ਤੌਰ ਤੇ ਜਿਹੜੀ ਪੇਟ ਦੇ ਸੰਬੰਧੀ ਸੈਰ ਦਰਦ ਜਾਂ ਸਰੀਰਕ ਨੂੰ ਇਦਾਂ ਦੀਆਂ ਜਿਹੜੀਆਂ ਬਿਮਾਰੀਆਂ, ਕਿਉਂਕਿ ਆਪਾਂ ਕਾਫੀ ਵੀਡੀਓਜ਼ ਵੀ ਦੇਖੀਆਂ ਕਿ ਜਿਹੜੀਆਂ ਪਾਣੀ 'ਚ ਕਾਫੀ ਜਿਹੜੇ ਪਸ਼ੂ ਆ ਉਹ ਮਰੇ ਹੋਏ ਤੈਰ ਕੇ ਆਏ ਆ। ਇੱਕ ਵੀਡੀਓ 'ਚ ਇਹ ਦਿਖਾਇਆ ਗਿਆ ਕਿ ਇੱਕ ਪਰਿਵਾਰ ਦੀ ਕੰਧ ਨਾਲ ਆ ਕੇ ਇੱਕ ਮਰਿਆ ਹੋਇਆ ਪਸ਼ੂ ਆ ਜਿਹੜਾ ਉਹ ਲੱਗਾ ਸੀਗਾ। ਸੋ ਜਦੋਂ ਇਹ ਪਾਣੀ ਉਤਰਨਾ ਆ, ਜੋ ਜਿਹੜੇ ਮਰੇ ਹੋਏ ਪਸ਼ੂ ਉਹਨਾਂ ਦੀ ਬਦਬੂ ਫੈਲਣੀ ਹੈ ਤਾਂ ਉਹ ਤੋਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਬਿਲਕੁਲ ਇਹ ਵਧਣੀਆਂ ਆ, ਤੇ ਇਹਦਾ ਹੱਲ ਵੀ ਮੇਰੇ ਖਿਆਲ ਸਰਕਾਰ ਨੂੰ ਲੱਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ। ਬਿਲਕੁਲ। ਜੇ ਇਹਨੂੰ ਕਹਿ ਦਿੱਤਾ ਜਾਵੇ ਵੀ ਪਾਣੀ ਉਤਰ ਗਿਆ ਸਮੱਸਿਆ ਦਾ ਹੱਲ, ਅਸਲ ਵਿੱਚ ਤਾਂ ਪਾਣੀ ਸਮੱਸਿਆ ਹੁਣ ਦੇ ਕੇ ਬਿਲਕੁਲ ਹੁਣ ਉਹ ਸੜਕਾਂ ਫਿਰ ਟੁੱਟ ਗਈਆਂ, ਜਿੱਦਾਂ ਆਪਾਂ ਪਿਛਲੀ ਵਾਰ ਦੱਸਿਆ ਵੀ ਨਜਾਇਜ਼ ਮਾਈਨਿੰਗ ਦੇ ਨਾਲ ਪਹਿਲੇ ਸੜਕਾਂ ਦਾ ਬੁਰਾ ਹਾਲ ਹੁੰਦਾ, ਬਹੁਤਾ ਪ੍ਰਭਾਵ ਇੰਨਾ ਧਿਆਨ ਵੀ ਨਹੀਂ ਦਿੱਤਾ ਜਾਂਦਾ ਦਰਿਆਵਾਂ ਦੇ ਨਾਲ, ਕਿਉਂਕਿ ਜਿਹੜੀ ਆਬਾਦੀ ਇੰਨੀ ਸੰਘਣੀ ਨਹੀਂ ਹੁੰਦੀ ਤੇ ਥੋੜੇ ਜਿਹਾ ਹਟਵੇਂ ਪਿੰਡ ਹੁੰਦੇ ਆ ਜੀ। ਹੁਣ ਉਹਨਾਂ ਦੇ ਉੱਤੇ ਜਿਹੜਾ ਜ਼ਿਆਦਾ ਖਰਚ ਕਰਨ ਦੀ ਵੀ ਲੋੜ ਆ। ਬਿਮਾਰੀਆਂ ਦੇ ਲਈ ਡਾਕਟਰਾਂ ਦਾ ਪ੍ਰਬੰਧ, ਦਵਾਈਆਂ ਦਾ ਪ੍ਰਬੰਧ, ਫਿਰ ਫੋਗਿੰਗ ਵਗੈਰਾ ਕਰਨੀ, ਇਦਾਂ ਦੇ ਕਾਫੀ ਜਿਹੜੇ ਅਜੇ ਕਾਰਨ ਹੈਗੇ। ਤੇ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜਿਹੜੇ ਬੱਚਿਆਂ ਦੇ ਐਜੂਕੇਸ਼ਨ ਦਾ ਨੁਕਸਾਨ ਨਾ ਹੋਵੇ। ਹੁਣ ਜਦੋਂ ਕੋਈ ਤੁਹਾਡੀ ਫਸਲ ਜਿਹੜੀ ਖਰਾਬ ਹੋ ਗਈ ਆ, ਕਿਉਂਕਿ ਇਹਦੇ ਵਿੱਚ ਤਾਂ ਇਹ ਹੁੰਦਾ ਵੀ ਆੜ੍ਹਤੀਆ ਉਦੋਂ ਹੀ ਪੈਸੇ ਦਿੰਦਾ ਤੁਹਾਨੂੰ ਜਦੋਂ ਉਹਨੂੰ ਪਤਾ ਆ ਵੀ ਖੇਤ ਦੇ ਵਿੱਚੋਂ ਸਾਨੂੰ ਕੁਝ ਮਿਲ ਜਾਣਾ। ਹੁਣ ਫਿਰ ਉਸ ਤੋਂ ਬਾਅਦ ਕਿਉਂਕਿ ਇਹਨਾਂ ਦਾ ਲੋਨ ਤਾਂ ਉਹੀ ਹੁੰਦਾ ਕਿਸਾਨਾਂ ਦਾ ਖਾਸ ਤੌਰ ਤੇ। ਹੁਣ ਪਰ ਉਹ ਸਕੂਲਾਂ ਦੀ ਜਿਹੜੇ ਲਗਾਤਾਰ ਮੀਟਰ ਆ ਚੱਲ ਰਿਹਾ, ਖਾਸ ਤੌਰ ਤੇ ਤੁਸੀਂ ਦੇਖੋ ਬਈ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੀ ਜਿਹੜੀ ਫੀਸ ਵੀ ਬਹੁਤ ਜ਼ਿਆਦਾ ਹੈ। ਇਸ ਕਰਕੇ ਇਹਨਾਂ ਕੁਝ ਸੰਸਥਾਵਾਂ ਜਿਹੜੀਆਂ ਕੰਮ ਵੀ ਕਰ ਰਹੀਆਂ, ਨੋ ਡਾਊਟ। ਆਪਾਂ ਖਾਲਸਾ ਏਡ ਦੀ ਗੱਲ ਕਰ ਲਈਏ, ਆਪਣੇ ਖਾਲਸਾ ਫੌਜ ਦੀ ਗੱਲ ਕਰ ਲਈਏ, ਜਾਂ ਆਪਾਂ ਸੰਤ ਸੀਚੇਵਾਲ ਦੀ ਗੱਲ ਕਰ ਲਈਏ, ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਨਾਮ ਮੈਂ ਵੀ ਨਹੀਂ ਜਾਣਦਾ। ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਹੀ ਲੱਗੇ ਹੋਏ ਨੇ, ਆਪਣੇ ਆਪ 'ਚ ਸੰਸਥਾ ਬਹੁਤ ਜ਼ਿਆਦਾ ਤੇ ਲੰਗਰ ਜਿਹੜੇ ਆ ਚੱਲ ਰਹੇ ਆ ਲਗਾਤਾਰ। ਵੈਸੇ ਤਾਂ ਇਹ ਆ ਵੀ ਸਰਕਾਰਾਂ ਤੋਂ ਉਮੀਦ ਰੱਖਦੇ ਹੀ ਨਹੀਂ। ਇਹ ਵੀ ਇੱਕ ਪੰਜਾਬੀਆਂ ਦੀ ਫਿਤਰਤ ਹੈਗੀ ਆ ਵੀ ਜਿੱਦਾਂ ਮੋਦੀ ਸਾਹਿਬ ਨੇ ਜਿੱਦਾਂ ਬਾਕੀਆਂ ਦਾ ਸਾਰਾ ਕਹਿ ਦਿੱਤਾ ਆ ਵੀ ਜਿੱਥੇ ਜਿੱਥੇ ਹੜ੍ਹ ਆਏ ਆ ਸਰਵੇ ਕਰਵਾਇਆ ਜਾਵੇ, ਪੰਜਾਬ ਦਾ ਨਾਂ ਨਹੀਂ। ਉਹਦੇ ਵਿੱਚ ਇਹ ਵੀ ਕਿਹਾ ਉਹਨਾਂ ਨੇ ਵੀ ਹਰ ਸਾਲ ਅਸੀਂ ਜਿਹੜਾ ਫੰਡ ਦਿੰਨੇ ਆ ਤੁਹਾਨੂੰ ਰਾਹਤ ਆਫਤਾਂ ਦੇ ਵਿੱਚੋਂ, ਉਹ ਦੱਸੋ ਵੀ ਕਿੱਥੇ ਵਰਤਿਆ ਹੈ। ਕਿਉਂਕਿ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਵੀ $10 ਬਿਲੀਅਨ ਦੇ ਕਰੀਬ ਜਿਹੜਾ ਆ ਸੈਂਟਰ ਆ ਉਹ ਰਾਜਾਂ ਨੂੰ ਦਿੰਦਾ। ਹੁਣ ਇਹਨਾਂ ਨੇ ਪੁੱਛ ਲਿਆ ਵੀ ਤੁਹਾਡੇ ਤਾਂ 1988 ਤੋਂ ਬਾਅਦ ਜਿਹੜਾ ਹੜ੍ਹ ਆਇਆ ਨਹੀਂ ਸੀ, ਤੁਸੀਂ ਦੱਸੋ ਵੀ ਇੰਨੇ ਸਾਲਾਂ ਦਾ ਉਹ ਜਿਹੜਾ ਆਫਤਾ ਸੀ ਉਹ ਕਿੱਥੇ ਵਰਤਿਆ। ਹੁਣ ਇਹ ਇੱਥੇ ਪਰ ਇਹ ਲੋਕਾਂ ਨੇ ਬਹੁਤਾ ਬੁਰਾ ਨਹੀਂ ਮਨਾਇਆ ਲੋਕਾਂ ਨੇ, ਕਿਉਂਕਿ ਜਿੱਦਾਂ ਕਹਿ ਲਓ ਵੀ ਲੋਕਾਂ ਨੇ ਉਮੀਦ ਹੀ ਨਹੀਂ ਰੱਖੀ। ਬਾਹਰੋਂ NRI ਲੋਕਾਂ ਨੇ ਇੰਨੀ ਜ਼ਿਆਦਾ ਸਪੋਰਟ ਕੀਤੀ, ਤੇ ਜਿਹੜੇ ਉੱਥੇ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਧਾਰਮਿਕ ਸੰਸਥਾਵਾਂ, ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਇੰਨਾ ਕੀਤਾ ਆ ਕਿ ਉਹਦੇ ਨਾਲ ਜਿਹੜੀਆਂ ਹੋ ਸਕਦਾ ਵੀ ਜਿਹੜੀਆਂ ਸਥਿਤੀਆਂ ਆ, ਭਾਵੇਂ ਥੋੜ੍ਹਾ ਜਿਹਾ ਟਾਈਮ ਲੱਗੂ ਪਰ ਸਥਿਤੀ ਜਿਹੜੀ ਆ ਸੁਧਾਰ ਹੋ ਸਕਦੀ ਆ। ਸਰਕਾਰ ਵੀ ਵੈਸੇ ਕਰ ਰਹੀ ਆ ਕੰਮ, ਨੋ ਡਾਊਟ। ਸਰਕਾਰ ਨੇ ਵੀ ਕਾਫੀ ਆਪਣੇ ਪੱਧਰ ਦੇ ਉੱਤੇ ਉਪਰਾਲੇ ਜਿਹੜੇ ਛੇੜੇ ਹੋਏ ਆ ਇਹਨਾਂ ਲੋਕਾਂ ਦੀ ਜਿਹੜੀ ਸਥਿਤੀ ਸੁਧਾਰਨ ਦੇ ਵਾਸਤੇ, ਤੇ ਆਸ ਕਰਦੇ ਆ ਵੀ ਥੋੜੇ ਦਿਨਾਂ ਤੱਕ ਜਿਹੜੀ ਆਪਣੀ ਜ਼ਿੰਦਗੀ ਆ ਉਹ ਰੋਜ਼ਾਨਾ ਵਾਂਗੂ ਚੱਲ ਪੈਣੀ ਆ ਜੀ। ਬਿਲਕੁਲ। ਸੋ ਦਲਜੀਤ ਜੀ, ਅੱਜ ਦਾ ਜਿਹੜਾ ਆਖਰੀ ਸਵਾਲ ਆ ਉਹ ਹੈ ਜੀ ਖੇਡ ਜਗਤ ਤੋਂ। ਸੋ ਪਿਛਲੇ ਦਿਨੀ ਭਾਰਤ ਦੀ ਇੱਕ ਹੋਰ ਬੇਟੀ PV ਸਿੰਧੂ, ਉਹਨਾਂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਇੱਕ ਇਤਿਹਾਸਿਕ ਦਰਜ ਕਰਕੇ ਤੇ ਜਿੱਤ ਦਰਜ ਕਰਕੇ ਸੋਨ ਤਗਮਾ ਜਿੱਤਿਆ ਜੀ।
ਤੇ ਉਹ ਸਥਾਨ ਹਾਸਲ ਕੀਤਾ ਜੋ ਅੱਜ ਤੱਕ ਕਿਸੇ ਵੀ ਭਾਰਤੀ ਮਹਿਲਾ ਖਿਡਾਰੀ ਨੂੰ ਹਾਸਲ ਨਹੀਂ ਹੋਇਆ। ਕੀ ਕਹਿਣਾ ਚਾਹੋਗੇ? ਮੈਂ ਇਹ ਜ਼ਰੂਰ ਦੱਸ ਦਵਾਂ ਵੀ ਬੈਡਮਿੰਟਨ ਮੇਰੀ ਫੇਵਰਟ ਗੇਮ ਰਹੀ ਆ। ਮੈਂ ਖੇਡਦਾ ਵੀ ਰਿਹਾ ਸਕੂਲ ਟਾਈਮ ਤੋਂ ਹੀ ਜੀ। ਬੈਡਮਿੰਟਨ ਬੜੀ ਔਖੀ ਗੇਮ ਆ। ਇਹ ਜਿੰਨੀ ਲੱਗਦੀ ਆ ਨਾ ਵੀ ਬੈਡਮਿੰਟਨ ਬਿਲਕੁਲ ਖਾਸ ਤੌਰ ਤੇ ਕ੍ਰਿਕਟ ਨਾਲੋਂ ਬਹੁਤ ਔਖੀ ਆ। ਜੀ ਜੀ ਜੀ, ਕਿਉਂਕਿ ਇਹ ਸੋਲੋ ਗੇਮ ਆ। ਸੋਲੋ ਗੇਮ। ਇਹਦੇ ਵਿੱਚ ਤੁਹਾਡੀ ਸਰੀਰ ਦੀ ਹਰਕਤ ਤਾਂ ਹੈ ਹੀ ਜੀ, ਦਿਮਾਗ ਦੀ ਹਰਕਤ ਬਹੁਤ ਆ ਬਿਲਕੁਲ ਕਿ ਸ਼ਟਲ ਨੇ ਕਿੱਥੇ ਡਿੱਗਣਾ, ਕਿੱਧਰ ਨੂੰ ਤੁਸੀਂ ਮੂਵਮੈਂਟ ਕਰਨੀ ਆ, ਤੁਹਾਡਾ ਦਿਮਾਗ ਦਾ ਤੇ ਤੁਹਾਡੀ ਬਾਡੀ ਦਾ ਸੰਤੁਲਨ ਕਿੰਨਾ। ਜੀ। ਤੇ ਉਸ ਵੇਲੇ ਗੋਪੀਨਾਥ ਹੁੰਦੇ ਸੀਗੇ ਜੀ। ਤੇ ਉਹ ਬਹੁਤ ਵਧੀਆ ਜਿਹੜਾ ਖੇਡਦੇ ਹੁੰਦੇ ਸੀ। ਹਾਂ, ਤੇ ਬੜਾ ਉਹਨਾਂ ਨੇ ਵਧੀਆ ਉਪਰਾਲਾ ਕੀਤਾ। ਕਦੀ ਸੋਚਿਆ ਨਹੀਂ ਸੀ ਵੀ ਬੈਡਮਿੰਟਨ ਦੇ ਵਿੱਚ ਅੱਗੇ ਜਾਣਗੇ। ਤੇ ਕਿਉਂਕਿ ਇਹ ਜਿਹੜੀਆਂ ਕੁਛ ਕੰਟਰੀ ਏਸ਼ੀਅਨ ਕੰਟਰੀ ਜਿਹੜੀਆਂ ਆ ਕਾਫੀ ਅੱਗੇ ਸੀ ਬੈਡਮਿੰਟਨ ਦੇ ਵਿੱਚ। ਆਪਣੇ ਇੰਡੀਆ ਵਿੱਚ ਕਦੀ ਨਾਂ ਨਹੀਂ ਸੀ ਸੁਣਿਆ। ਪਰ ਪੀਵੀ ਸੰਧੂ ਜਦੋਂ ਦੀ ਆਈ ਆ ਉਦੋਂ ਦਾ ਬਹੁਤ ਇਹਨੇ ਨਾਮਣਾ ਜਿੱਥੇ ਖੱਟਿਆ, ਬਹੁਤ ਜ਼ਿਆਦਾ ਪੈਸੇ ਵੀ ਕਮਾਏ ਆ। ਨਾਂ ਆਉਂਦਾ ਰਿਹਾ ਵੀ 2018 ਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਵੀ ਕੀਤੀ ਆ। ਪਰ ਨਾਲ ਦੀ ਨਾਲ 올림픽 ਦੇ ਵਿੱਚੋਂ ਸਿਲਵਰ ਮੈਡਲ ਜਿਹੜਾ ਉਹ ਜਿੱਤਿਆ ਇਹਨਾਂ ਨੇ ਪਹਿਲਾਂ। ਤੇ ਹੁਣ ਇਹਨਾਂ ਨੇ ਵਰਲਡ ਜਿਹੜੀ ਚੈਂਪੀਅਨਸ਼ਿਪ ਆ ਉਹ ਜਿੱਤੀ ਆ, ਯਾਨੀ ਵਰਲਡ ਦੀ ਨੰਬਰ 1 ਹੋਣ ਦਾ ਖਿਤਾਬ ਜਿਹੜਾ ਜਿੱਤਿਆ ਇਹਨਾਂ ਨੇ ਪੀਵੀ ਸਿੰਧੂ ਨੇ। ਤੇ ਇਸ ਗੱਲ ਦੀਆਂ ਵਧਾਈਆਂ। ਖਾਸ ਤੌਰ ਤੇ ਅਸੀਂ ਹਿਮਾ ਦਾਸ ਦੀ ਪਿਛਲੇ ਪ੍ਰੋਗਰਾਮ 'ਚ ਗੱਲ ਕਰਦੇ ਰਹੇ ਹਾਂ, ਪੀਟੀ ਊਸ਼ਾ ਦੀ ਗੱਲ ਕਰਦੇ ਰਹੇ ਹਾਂ, ਮਲੇਸ਼ਵਰੀ ਦੀ ਗੱਲ ਕਰਦੇ ਰਹੇ ਹਾਂ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਇਹੋ ਜਿਹੇ ਖਿਡਾਰੀ ਆ, ਕੱਲਾ ਕ੍ਰਿਕਟ ਦੇ ਉੱਤੇ ਨਾ ਆਪਾਂ ਜ਼ੋਰ ਦਈਏ, ਜਿਹੜੇ ਖਿਡਾਰੀ ਇਦਾਂ ਦੀ ਪ੍ਰਦਰਸ਼ਨ ਕਰਦੇ ਆ ਉਹਨਾਂ ਦਾ ਵੀ ਆਪਾਂ ਜ਼ਿਕਰ ਕਰੀਏ ਤਾਂ ਕਿ ਜਿਹੜਾ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਜਿਹੜਾ ਪੈਦਾ ਹੋਵੇ। ਹੁਣ ਸਾਰਿਆਂ ਨੇ ਕ੍ਰਿਕਟ ਦੇ ਵਿੱਚ 12 ਪਲੇਅਰ ਹੁੰਦੇ ਹਨਾ, ਤੇ ਆਪਣੀ ਜਿਹੜੀ ਜਨਸੰਖਿਆ ਆ ਉਹ ਤਾਂ 1.5 ਅਰਬ ਦੇ ਕਰੀਬ ਰੱਖ ਲਓ, 1.25 ਅਰਬ ਰੱਖ ਲਓ। ਤੇ ਇੰਨੇ ਬੰਦਿਆਂ ਨੂੰ 12 ਕਿੱਦਾਂ ਕੱਢਾਂਗੇ ਆਪਾਂ? ਬਾਕੀ ਗੇਮਸ ਦੇ ਵਿੱਚ ਵੀ ਤੁਹਾਨੂੰ ਉਪਰਾਲਾ ਕਰਨਾ ਪੈਣਾ। ਉਹ ਤਾਂ ਹੋਣਾ ਆ ਜਦੋਂ ਅਸੀਂ ਬੱਚਿਆਂ ਦਾ ਇੰਟਰਸਟ ਬਣਾਵਾਂਗੇ। ਹੁਣ ਜਦੋਂ ਇੱਕ ਵਾਰੀ ਉਹਨੇ ਮੈਡਲ ਜਿੱਤ ਲਿਆ, ਉਹ ਫਿਰ ਬੱਚੇ ਵੀ ਸੋਚਣਗੇ ਵੀ ਮੈਂ ਵੀ ਮੈਡਲ ਜਿੱਤ ਸਕਦਾ, ਸ਼ਾਇਦ ਇਹਦੇ ਵਿੱਚ ਮੈਂ ਕੁਛ ਕਰ ਸਕਦਾ। ਇੰਟਰਸਟ ਜਿਹੜਾ ਵਧਾਇਆ ਜਾ ਸਕਦਾ। ਇਸ ਕਰਕੇ ਸਾਰੀਆਂ ਗੇਮਸ ਦੇ ਉੱਤੇ ਗੱਲ ਜਿਹੜਾ ਕਰਨਾ ਜਿਹੜਾ ਬਹੁਤ ਜ਼ਰੂਰੀ ਆ। ਤੇ ਪੀਵੀ ਸਿੰਧੂ ਵੈਸੇ ਇੰਡੀਆ ਹੁਣ ਪਹੁੰਚ ਗਈ ਆ ਤੇ ਸਵਾਗਤ ਵੀ ਭਰਮਾ ਹੋਇਆ। ਤੇ ਇਹ ਆਸ ਕਰਦੇ ਆ ਵੀ ਉਹ ਵੀ ਇੱਕ ਮਿਸਾਲ ਜਿਹੜੀ ਆ ਬੱਚਿਆਂ ਦੇ ਵਿੱਚ ਪੈਦਾ ਹੋਊਗੀ। ਜੀ ਸਰ ਦਲਜੀਤ ਜੀ, ਇੱਥੇ ਮੈਂ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਐਡ ਕਰਨੀ ਚਾਹੂੰਗਾ ਕਿ ਜਦੋਂ ਇਦਾਂ ਦੀਆਂ ਕੋਈ ਖਬਰਾਂ ਆਉਂਦੀਆਂ ਆ ਕਿ ਸਾਡੇ ਬੱਚਿਆਂ ਵੱਲੋਂ ਜਦੋਂ ਇਦਾਂ ਦੇ ਮਾਰੇ ਜਾਂਦੇ ਆ, ਉਦੋਂ ਇੱਕ ਬਹੁਤ ਹੀ ਜਿਹੜਾ ਪੋਜ਼ਿਟਿਵ ਮੈਸੇਜ ਆ ਉਹ ਸਾਡੀ ਸੁਸਾਇਟੀ ਨੂੰ ਜਾਂਦਾ। ਕਿਉਂਕਿ ਅਸੀਂ ਸ਼ਾਇਦ ਉਸ ਦੇਸ਼ ਤੋਂ ਆਉਂਦੇ ਆ ਜਿੱਥੇ ਜਿਹੜਾ ਧੀ ਦੇ ਜੰਮਣ ਦੀ ਖੁਸ਼ੀ ਉਨੀ ਨਹੀਂ ਮਨਾਈ ਜਾਂਦੀ ਜਿੰਨੀ ਪੁੱਤ ਦੇ ਜੰਮਣ ਦੀ ਮਨਾਈ ਜਾਂਦੀ ਆ। ਸੋ ਜਦੋਂ ਸਾਡੀਆਂ ਧੀਆਂ ਵੱਲੋਂ ਇਦਾਂ ਦੇ ਉਪਰਾਲੇ ਕੀਤੇ ਜਾਂਦੇ ਆ, ਇੰਨਾ ਜ਼ਿਆਦਾ ਮਿਹਨਤ ਕਰਕੇ ਅੱਗੇ ਆਇਆ ਜਾਂਦਾ, ਤਾਂ ਉਦੋਂ ਇੱਕ ਗੱਲ ਫਿਰ ਪ੍ਰੂਵ ਹੁੰਦੀ ਆ ਕਿ ਸਾਡੀਆਂ ਜਿਹੜੀਆਂ ਧੀਆਂ ਆ ਉਹ ਪੁੱਤਾਂ ਨਾਲੋਂ ਕਿਸੇ ਵੀ ਮਸਲੇ 'ਚ ਘੱਟ ਨਹੀਂ ਹੈਗੀਆਂ। ਤੇ ਉਹ ਵੀ ਉਸੇ ਹੀ ਸਫਲਤਾ ਨਾਲ, ਕੁਸ਼ਲਤਾ ਨਾਲ ਹਰ ਮੈਦਾਨ ਫਤਿਹ ਕਰ ਸਕਦੀਆਂ ਜਿੱਦਾਂ ਆਪਾਂ ਉਮੀਦ ਸਿਰਫ ਆਪਣੇ ਪੁੱਤਾਂ ਤੋਂ ਲਾਉਂਦੇ ਆ। ਸੋ ਮੈਂ ਇਹਦੇ ਖਬਰ ਦੇ ਨਾਲ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਕਿ ਸਾਨੂੰ ਆਪਣੇ ਧੀਆਂ ਨੂੰ ਜਿਹੜਾ ਕੁੱਖਾਂ 'ਚ ਮਾਰਨ ਦੀ ਲੋੜ ਨਹੀਂ ਆ। ਲੋੜ ਆ ਉਹਨਾਂ ਨੂੰ ਚੰਗਾ ਸਾਥ ਦੇਣ ਦੀ, ਚੰਗੀ ਜ਼ਿੰਦਗੀ ਦੇਣ ਦੀ ਤੇ ਚੰਗਾ ਉਹਨਾਂ ਨੂੰ ਸੇਧ ਦੇਣ ਦੀ। ਸੋ ਇਹਦੇ ਵਿੱਚ ਮੈਂ ਵੀ ਦੱਸ ਦਵਾਂ ਕਿ ਇਹ ਦੇਖੋ ਧੀਆਂ ਜਿਨ੍ਹਾਂ ਦੇ ਪੈਦਾ ਹੋ ਗਈਆਂ ਜੀ, ਮੈਨੂੰ ਲੱਗਦਾ ਵੀ ਪੁੱਤਾਂ ਨਾਲੋਂ ਵੀ ਜ਼ਿਆਦਾ ਪਿਆਰ ਲੈਂਦੀਆਂ। ਬਿਲਕੁਲ ਬਿਲਕੁਲ। ਪਰ ਪਹਿਲਾਂ ਡਰਦੇ ਵੀ ਬਹੁਤ ਆ ਪੈਦਾ ਹੋਣ ਤੋਂ ਪਹਿਲਾਂ। ਉਹ ਡਰਦੇ ਕਿਉਂ ਆ ਕਿ ਸੋਸ਼ਲ ਸਿਕਿਉਰਿਟੀ ਹੈ ਨਹੀਂ ਜੀ। ਉਹ ਇਸ ਕਰਕੇ ਨਹੀਂ ਲੋਕੀ ਡਰਦੇ ਵੀ ਸਾਡੇ ਧੀ ਪੈਦਾ ਹੋ ਜਾਵੇ। ਉਹਨੂੰ ਇਹ ਡਰ ਪਿਆ ਆ ਵੀ ਇਹਨੇ ਪਾਲਣਾ ਕਿੱਦਾਂ, ਜਿੱਦਾਂ ਦਾ ਅਸੀਂ এনवायरमेंट ਬਣਾਇਆ ਹੋਇਆ ਜੀ। ਬਿਲਕੁਲ। ਇਸ ਕਰਕੇ ਪਹਿਲਾਂ ਤਾਂ এনवायरमेंट ਜਿਹੜਾ ਉਹਨਾਂ ਨੂੰ ਸੇਫ ਦੇਣਾ ਪੈਣਾ, ਸੇਫ ਜਿਹੜਾ ਦੇਣਾ ਪੈਣਾ ਕਿ ਸਾਡੀ ਧੀ ਭੈਣ ਹੁਣ ਮੰਨ ਲਓ ਕਿ ਪੀਵੀ ਸੰਧੂ ਆ, ਹੋ ਸਕਦਾ ਇਹ 10 ਵਜੇ ਰਾਤ ਨੂੰ ਜਿਹੜਾ ਆਪਣੀ ਪ੍ਰੈਕਟਿਸ ਕਰਕੇ ਫਿਨਿਸ਼ ਕਰਕੇ ਆਵੇ ਘਰ ਨੂੰ। ਕੀ ਅਸੀਂ ਉਹਨੂੰ ਇਦਾਂ ਦਾ এনवायरमेंट ਦਿੱਤਾ ਵੀ ਉਹ 10 ਵਜੇ ਘਰ ਨੂੰ ਆ ਜਾਵੇ ਇਕੱਲੀ ਜੀ, ਨਾਲੇ ਸੁਰੱਖਿਅਤ ਮਹਿਸੂਸ ਜਿੱਥੇ ਉਹ ਗੇਮ ਖੇਡ ਰਹੀ ਆ ਜੀ, ਕੀ ਉਹ ਸੁਰੱਖਿਅਤ ਹੈ ਉੱਥੇ? ਬਿਲਕੁਲ। ਇਹ ਚੀਜ਼ਾਂ ਦੇ ਉੱਤੇ ਗੌਰ ਕਰਨਾ ਪੈਣਾ। ਜਿੱਦਣ ਇਹ ਸਾਨੂੰ ਸੋਸ਼ਲ ਸਿਕਿਉਰਿਟੀ ਮਿਲ ਗਈ ਉਦੋਂ ਕਿਸੇ ਨੂੰ ਕੋਈ ਲੋੜ ਹੀ ਨਹੀਂ ਪੈਣੀ, ਕਿਉਂਕਿ ਹਰ ਬੰਦੇ ਨੂੰ ਪਤਾ ਹੈ ਵੀ ਧੀ ਜਿਹੜੀ ਜ਼ਿਆਦਾ ਪਿਆਰ ਲੈਂਦੀ ਆ। ਤੇ ਇਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਖਬਰਾਂ ਜਿਹੜੀਆਂ ਆ ਮਿਸਾਲਾਂ ਆ ਜੀ। ਸੋ ਬਿਲਕੁਲ ਦਲਜੀਤ ਜੀ, ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਜਿਹਦਾ ਜਵਾਬ ਮੇਰੇ ਖਿਆਲ ਸਾਡੇ ਸਿਰਫ ਸਰਕਾਰਾਂ ਹੱਲ ਕਰ ਸਕਦੀਆਂ, ਜਿਸ 'ਚ ਸਾਡੀਆਂ ਧੀਆਂ ਨੂੰ ਇੱਕ ਬਹੁਤ ਹੀ ਸੁਰੱਖਿਅਤ ਵਾਤਾਵਰਨ ਦੇਣੀ ਆ ਉਹਨਾਂ ਦਾ ਫਰਜ਼ ਬਣਦਾ ਆ। ਸੋ ਦਲਜੀਤ ਜੀ, ਇਹਨਾਂ ਸਾਰੀਆਂ ਖਬਰਾਂ ਨਾਲ ਵੇਲਾ ਹੋ ਚੁੱਕਾ ਜੀ ਹੁਣ ਜਾਣ ਦਾ। ਤੁਸੀਂ ਆਏ, ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਹੁਣ ਮਿਲਾਂਗੇ ਆਪਾਂ ਅਗਲੇ ਹਫਤੇ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਰੀਅਲ ਟੀਵੀ, ਜੈਂਗਾ ਟੀਵੀ,
IPTV ਗਲੈਕਸੀ ਤੇ ਸ਼ਾਵਾ ਗੋਲਡ, ਇਹਨਾਂ ਸਾਰਿਆਂ ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਦਿਓ ਜੀ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।